ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਸਿੱਖ ਵਿਰਾਸਤ ਸਰਹੱਦੋਂ ਪਾਰ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਇਸ ਨਾਮ ਦੀ ਕਿਤਾਬ ਦੇ ਨਾਲ ਜੁੜਿਆ ਹੋਇਆ ਇਹ ਪ੍ਰੋਗਰਾਮ, ਜਿਹੜਾ ਕਿ ਪਿਛਲੇ ਕੁਛ ਮਹੀਨਿਆਂ ਤੋਂ ਲੈ ਕੇ ਆਪਾਂ ਤੁਹਾਡੇ ਲਈ ਹਾਜ਼ਰ ਹੋ ਰਹੇ ਹਾਂ, ਜਿਸ ਦੇ ਵਿੱਚ ਇਸ ਕਿਤਾਬ ਦੇ ਵਿੱਚ ਲਿਖੇ ਗਏ ਵੱਖ-ਵੱਖ ਚੈਪਟਰਸ ਜਿਹੜੇ ਕਿ ਲਹਿੰਦੇ ਪੰਜਾਬ ਦੇ ਵਿੱਚ ਰਹਿ ਗਏ ਗੁਰੂ ਧਾਮ ਜਾਂ ਸਿੱਖ ਵਿਰਾਸਤ, ਸਿੱਖ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ, ਉਹਨਾਂ ਦੇ ਨਾਲ ਜੁੜੇ ਹੋਏ ਕਿਰਦਾਰਾਂ ਦੇ ਨਾਲ ਜੁੜੀਆਂ ਹੋਈਆਂ ਥਾਵਾਂ ਦੇ ਉੱਤੇ ਆਧਾਰਿਤ ਇਹ ਕਿਤਾਬ ਆ, ਜਿਸ ਨੂੰ ਲਿਖਿਆ ਹੈ ਡਾਕਟਰ ਦਲਵੀਰ ਸਿੰਘ ਪੰਨੂ ਹੁਣਾਂ ਨੇ ਬੜੀ ਹੀ ਖੋਜ ਕਰਨ ਤੋਂ ਬਾਅਦ। ਤੇ ਆਪਣੇ ਨਾਲ ਇੱਕ ਵਾਰੀ ਫਿਰ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਡਾਕਟਰ ਦਲਵੀਰ ਸਿੰਘ ਪੰਨੂ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕੀਰਨ ਸਿੰਘ ਜੀ। ਜੀ ਤੇ ਸਰੋਤਿਓ, ਇਹ ਕਿਤਾਬ ਤੁਸੀਂ ਬਾਏ ਕਰ ਸਕਦੇ ਹੋ, ਐਮਾਜ਼ੋਨ ਦੇ ਉੱਤੇ ਉਪਲਬਧ ਹੈਗੀ ਆ। ਤੁਸੀਂ ਉੱਥੇ ਜਾ ਕੇ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਜਿਹੜਾ ਸਰਚ ਕਰਨਾ ਹੈ, ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਿੱਚ ਵੀ ਇਹ ਪਬਲਿਸ਼ ਹੁੰਦੀ ਹੈ। ਤੁਸੀਂ ਉੱਥੋਂ ਵੀ ਇਸ ਨੂੰ ਬਾਏ ਕਰ ਸਕਦੇ ਹੋ। ਜੇ ਕਿਸੇ ਨੇ ਹੋਰ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਇਹਨਾਂ ਦੀ ਵੈਬਸਾਈਟ thesikhheritage.com ਦੇ ਉੱਤੇ ਜਾ ਕੇ ਤੁਸੀਂ ਇਸ ਕਿਤਾਬ ਦੇ ਬਾਰੇ ਜਾਂ ਆਥਰ ਡਾਕਟਰ ਦਲਵੀਰ ਪੰਨੂ ਹੁਣਾਂ ਦੇ ਨਾਲ ਜਿਹੜੀ ਆ ਉਹ ਤੁਸੀਂ ਗੁਫ਼ਤਗੂ, ਉਹਨਾਂ ਦੇ ਨਾਲ ਗੱਲਬਾਤ ਦਾ ਰਾਬਤਾ ਕਾਇਮ ਕਰ ਸਕਦੇ ਹਾਂ। ਸੋ ਪਿਛਲੀ ਕੜੀ ਦੇ ਨਾਲ ਜੇ ਆਪਾਂ ਤੁਹਾਨੂੰ ਜੋੜਦੇ ਜਾਈਏ, ਪਿਛਲੀ ਜਿਹੜੀ ਕੜੀ ਦੇ ਵਿੱਚ ਆਪਾਂ ਜਿਹੜਾ 10ਵਾਂ ਚੈਪਟਰ, 10ਵਾਂ ਅਧਿਆਇ ਹੈਗਾ ਬਾਲੇ ਦਾ ਖੂਹ, ਉਸ ਦੇ ਬਾਰੇ ਚਰਚਾ ਜਿਹੜੀ ਉਹ ਕਰ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਬਾਲੇ ਨਾਮ ਦਾ ਜਿਹੜਾ ਇਹ ਕਿਰਦਾਰ ਆ, ਉਸ ਦੇ ਦੁਆਰਾ ਲਿਖੀਆਂ ਗਈਆਂ ਸਾਖੀਆਂ, ਜਨਮ ਸਾਖੀਆਂ ਅਤੇ ਹੋਰ ਕਈ ਚੀਜ਼ਾਂ, ਅਤੇ ਉਸ ਕਿਰਦਾਰ ਦੇ ਨਾਲ ਜੁੜੀ ਹੋਈ ਜਿਹੜੀ ਇਨਫੋਰਮੇਸ਼ਨ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਜਿਹੜੀ ਉਹ ਕਰ ਰਹੇ ਸੀ। ਸੋ ਪਿਛਲੀ ਵਾਰੀ ਆਪਾਂ ਜਿੱਥੇ ਗੱਲ ਮੁਕਾਈ ਸੀ ਵੀ ਜਿਹੜਾ ਬਾਲਾ ਆ ਖਡੂਰ ਸਾਹਿਬ ਨੂੰ ਜਿਹੜਾ ਉਹ ਚਲੇ ਗਿਆ ਸੀਗਾ, ਅਤੇ ਹੁਣ ਆਪਾਂ ਜਿਹੜੀ ਉਸੇ ਹੀ ਚੀਜ਼ ਤੋਂ ਅੱਗੇ ਗੱਲ ਤੋਰਦੇ ਹਾਂ। ਸੋ ਪਿਛਲੀ ਦੀ ਜਦੋਂ ਆਪਾਂ ਕਹਿ ਰਹੇ ਸੀਗੇ ਡਾਕਟਰ ਪੰਨੂ ਵੀ ਖਡੂਰ ਸਾਹਿਬ ਨੂੰ ਬਾਲਾ ਜਿਹੜਾ ਉਹ ਚਲਾ ਗਿਆ ਸੀਗਾ, ਸੋ ਤੁਸੀਂ ਦੱਸ ਰਹੇ ਸੀ ਵੀ ਇੱਕ ਪੁਰਾਣੀ ਜਿਹੜਾ ਉਹ ਦਸਤਾਵੇਜ਼, ਕਹਿੰਦੇ ਵੀ ਉਸਨੂੰ ਪੱਤਰੀ ਵਗੈਰਾ ਤਾਂ ਨਹੀਂ ਮਿਲੀ, ਪਰ ਟੇਵਾ ਵਗੈਰਾ ਜਿਹੜਾ ਉਹ ਮਿਲਿਆ ਸੀਗਾ, ਉਹ ਜਿਹੜਾ ਉਸਨੂੰ ਉੱਥੇ ਲੈ ਕੇ ਆਇਆ ਸੀਗਾ। ਸੋ ਤੁਸੀਂ ਦੱਸ ਸਕਦੇ ਹੋ ਵੀ ਉਹ ਕਿਹੜੀ ਲਿਪੀ ਦੇ ਵਿੱਚ ਜਾਂ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀਗਾ ਉਹ ਵਾਲਾ? ਹਾਂਜੀ, ਇਹ ਪੁਰਾਣੇ ਸਰੋਤਾਂ ਦੇ ਮੁਤਾਬਕ ਜਿਹੜੀ ਉਹ ਡਾਕੂਮੈਂਟੇਸ਼ਨ ਉਹਨੂੰ ਮਿਲੀ ਤਲਵੰਡੀ ਪਿੰਡ ਤੋਂ, ਗੁਰੂ ਸਾਹਿਬ ਦੇ ਬਚਪਨ ਦੀ ਲਾਈਫ ਸਟੋਰੀ ਬਾਰੇ, ਜਨਮ ਤਰੀਕ ਬਾਰੇ, ਜਨਮ ਦੀਆਂ ਘਟਨਾਵਾਂ ਬਾਰੇ, ਉਹ ਲੈ ਕੇ ਜਦੋਂ ਉਹ ਇੱਥੇ ਆਪਣੇ ਖਡੂਰ ਸਾਹਿਬ ਪਹੁੰਚਿਆ ਤਾਂ ਉਹਦੀ ਜਿਹੜੀ ਲੈਂਗੁਏਜ ਜੋ ਉਹਨਾਂ ਕਿਤਾਬਾਂ 'ਚ ਦੱਸੀ ਹੈ ਉਹ ਦੇਵਨਾਗਰੀ ਹੈਗੀ ਹੈ, ਜਿਹੜੀ ਕਿ ਹਿੰਦੀ, ਸੰਸਕ੍ਰਿਤ ਇਸ ਚੀਜ਼ ਦੇ ਨਾਲ ਜਿਹੜੀ ਹੈਗੀ ਹੈ ਮਿਲਦੀ ਜੁਲਦੀ ਹੈ। ਸੋ ਉਹ ਡੇਟਾ ਜਿਹੜਾ ਸੀਗਾ ਉਹ ਉਸ ਦਸਤਾਵੇਜ਼ ਦੇ ਥਰੂ ਤਲਵੰਡੀ ਤੋਂ ਜਿਹੜਾ ਸੀ ਖਡੂਰ ਸਾਹਿਬ ਪਹੁੰਚਿਆ ਜੀ। ਅਤੇ ਕੋਈ ਇੱਦਾਂ ਦਾ ਕੋਈ ਜ਼ਿਕਰ ਆਉਂਦਾ ਵੀ ਇਹ ਜਿਹੜਾ ਟੇਵਾ ਆ ਕਿੰਨੇ ਕੁ ਪੇਜਾਂ ਦਾ ਸੀਗਾ, ਕਿੰਨਾ ਕੁ ਵੱਡਾ ਸੀਗਾ, ਕੁਛ ਕੁ ਪੇਜ ਸੀਗੇ ਜਾਂ ਇੱਕ ਕਿਤਾਬ ਵਾਂਗੂ ਸੀ ਜਾਂ ਕੀ ਸੀਗਾ ਉਹ? ਦੇਖੋ, ਜਿਹੜੀ ਹੁਣ ਕਿਹਾ ਜਾਂਦਾ ਕਿ ਬਾਲਾ ਜਨਮ ਸਾਖੀ ਜਿਹੜੀ ਕਿ ਬਹੁਤ ਵੱਡੀ ਹੈਗੀ ਆ, ਉਹ ਉਸ ਟੇਵੇ ਦਾ ਹੀ ਕਹਿ ਲਓ ਵੀ ਐਕਸਪੈਂਸ਼ਨ ਰੂਪ ਹੈਗਾ, ਮਤਲਬ ਉੱਥੋਂ ਹੀ ਐਕਸਪੈਂਡ ਕੀਤੀ ਗਈ ਹੈ। ਸੋ ਮੇਰੇ ਖਿਆਲ 'ਚ ਉਹਦੇ ਵਿੱਚ ਕਾਫੀ ਜ਼ਿਆਦਾ ਇਨਫੋਰਮੇਸ਼ਨ ਹੋਏਗੀ। ਪਰ ਜਿਵੇਂ ਆਪਾਂ ਪਿਛਲੀ ਵਾਰੀ ਵੀ ਜ਼ਿਕਰ ਕਰਕੇ ਹਟੇ ਹਾਂ, ਕੇਸਰ ਸਿੰਘ ਛਿੱਬਰ ਨੇ ਲਿਖਿਆ ਸੀ, ਪੱਤਰੀ ਹੱਥ ਨਾਲ ਲੱਗੀ ਬਾਲਾ ਮੁੜ ਆਇਆ, ਇੱਕ ਟੇਵਾ ਜਿਹਾ ਉਸ ਹੱਥ ਆਇਆ, ਉਸ ਉੱਪਰੋਂ ਸਭ ਉਤਾਰਾ ਕੀਤਾ, ਜਨਮ ਸਾਖੀ ਦਾ ਪੁਸਤਕ ਬਣਾਏ ਲੀਤਾ। ਮਤਲਬ ਉਹਦੇ ਮੁਤਾਬਕ ਕੋਈ ਬਹੁਤ ਵੱਡੀ ਜਿਹੜੀ ਅਸਲੀ ਜਨਮ ਪੱਤਰੀ ਜਿੱਦਾਂ ਇੱਦਾਂ ਹੁੰਦੀ ਹੈ, ਇੱਦਾਂ ਕੋਈ ਉਹਨੂੰ ਮਿਲੀ ਨਹੀਂ ਪੁਰਾਣੇ ਫੈਮਿਲੀ ਆਰਕਾਈਵਸ 'ਚੋਂ। ਉਹਨੂੰ ਇੱਕ ਛੋਟਾ ਜਿਹਾ ਕੋਈ ਟੇਵਾ ਮਿਲਿਆ। ਮਤਲਬ ਦੈਟਸ ਵਾਟ ਕੇਸਰ ਸਿੰਘ ਛਿੱਬਰ ਜੀ ਹੈਜ਼ ਰਿਟਨ ਇਨ ਹਿਜ਼ ਪਰਟੀਕੂਲਰ ਬੁੱਕ ਜੀ। ਸੋ ਜਿਹੜੀ ਇਹ ਭਾਸ਼ਾ ਦੇ ਵਿੱਚ ਲਿਖਿਆ ਸੀਗਾ ਦੇਵਨਾਗਰੀ ਦੇ ਵਿੱਚ, ਸੋ ਇਹ ਕੀ ਬਾਲਾ ਖੁਦ ਇਸ ਭਾਸ਼ਾ ਨੂੰ, ਬੋਲੀ ਨੂੰ ਇਹ ਜਾਣਦਾ ਸੀਗਾ ਜਾਂ ਕਿਸੇ ਦੇ ਥਰੂ ਉਸਨੇ ਟਰਾਂਸਲੇਟ ਕਰਵਾਈ? ਕੌਣ ਸੀਗਾ ਜੇ ਟਰਾਂਸਲੇਟ ਕਰਵਾਈ ਸੀ? ਇਹ ਟਰਾਂਸਲੇਟ ਕਰਾਉਣ ਵਾਲਾ ਜੀ ਪੈੜਾ ਮੁੱਖਾ ਦਾ ਨਾਮ ਆਉਂਦਾ ਹੈ, ਜਿਹਨੇ ਕਿ ਫਿਰ ਇਸ ਨੂੰ ਦੇਵਨਾਗਰੀ ਦੇ ਵਿੱਚੋਂ ਗੁਰਮੁਖੀ ਦੇ ਵਿੱਚ ਜਿਹੜਾ ਕਨਵਰਟ ਕੀਤਾ, ਜਿਸ ਤੋਂ ਬਾਅਦ ਇਹਦੀ ਪਾਪੂਲੈਰਿਟੀ ਐਜ਼ ਬਾਲਾ ਜਨਮ ਸਾਖੀ ਜਿਹੜੀ ਉਹ ਹੋਣ ਲੱਗ ਪਈ ਜੀ। ਸੋ ਜਿਹੜੇ ਆਪਾਂ ਸਮੇਂ ਦੀ ਇਸ ਟਾਈਮ ਕਰ ਰਹੇ ਹਾਂ, ਉਸ ਟਾਈਮ ਦੇ ਉੱਤੇ ਕਿਹੜੇ ਗੁਰੂ ਸਾਹਿਬਾਨ ਦਾ ਜਿਹੜਾ ਇਲਾਕਾ ਜਿਹੜਾ ਚੱਲ ਰਿਹਾ ਸੀਗਾ? ਇਹ ਦੂਜੇ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਪਾਤਸ਼ਾਹ, ਜਿਹੜੇ ਕਿ ਉਸ ਵੇਲੇ ਕਰਤਾਰਪੁਰ ਸਾਹਿਬ ਤੋਂ ਸ਼ਿਫਟ ਕਰਕੇ ਖਡੂਰ ਸਾਹਿਬ ਸ਼ਿਫਟ ਹੋ ਚੁੱਕੇ ਸੀ। ਸੋ ਸਾਰੀ ਘਟਨਾ ਜਿਹੜੀ ਆਪਾਂ ਹੁਣ ਗੱਲ ਕਰ ਰਹੇ ਹਾਂ, ਇਹ ਜਿਹੜੀ ਟਰਾਂਸਲੇਸ਼ਨ ਹੋਈ ਹੈ, ਇਹ ਸਾਰੀ ਖਡੂਰ ਸਾਹਿਬ ਵਿਖੇ ਦੀ ਇਤਿਹਾਸਿਕ ਉੱਥੇ ਦਾ ਸੰਬੰਧ ਹੈਗਾ, ਉੱਥੇ ਦੀ ਇਹ ਇਵੈਂਟ ਹੈਗੇ ਜੀ। ਸੋ ਜਿਸ ਤਰੀਕੇ ਨਾਲ ਆਪਾਂ ਪਹਿਲੇ ਚੈਪਟਰਸ ਦੇ ਵਿੱਚ ਗੱਲ ਕੀਤੀ ਸੀ ਵੀ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਇੱਕ ਲਿਪੀ ਜਿਹੜੀ ਆ ਨਵੀਂ ਉਸ ਦੀ ਖੋਜ ਇੱਕ ਹਿਸਾਬ ਦੇ ਨਾਲ ਕੀਤੀ ਗਈ ਸੀ, ਉਹਨਾਂ ਨੇ ਬਣਾਈ ਸੀਗੀ। ਸੋ ਆਪਾਂ ਕਹਿ ਸਕਦੇ ਵੀ ਉਸ ਟਾਈਮ ਤੱਕ ਫਿਰ ਗੁਰਮੁਖੀ ਪ੍ਰਚਲਿਤ ਹੋ ਚੁੱਕੀ ਸੀਗੀ। ਹਾਂਜੀ, ਪਰ ਉਹਦੇ ਸਕਾਲਰ ਬਹੁਤ ਥੋੜ੍ਹੇ ਸੀਗੇ, ਮਤਲਬ ਕਿਉਂਕਿ ਹਾਲੇ ਨਵੀਂ ਲੈਂਗੁਏਜ ਜਿਹੜੀ ਸੀ ਰਾਈਟਿੰਗ ਦੇ ਵਿੱਚ ਹਾਲੇ ਵੀ ਉਹ ਜਿਹੜੀ ਰਿਫਾਈਨਮੈਂਟ ਉਹਦੀ ਹੋਈ ਸੀ। ਸੋ ਇਸ ਕਰਕੇ ਬਹੁਤ ਘੱਟ ਲੋਕ ਸੀਗੇ ਜਿਹੜੇ ਇਹ ਪੁਰਾਣੀ
ਲੈਂਗੁਏਜ ਜਿਵੇਂ ਦੇਵਨਾਗਰੀ ਹੋ ਗਈ ਜਾਂ ਈਵਨ ਆਪਣੀ ਸ਼ਾਹਮੁਖੀ ਹੋ ਗਈ, ਇਹਨਾਂ ਨੂੰ ਕਨਵਰਟ ਕਰਕੇ ਜਿਹੜੇ ਅਸੀਂ ਗੁਰਮੁਖੀ ਦੇ ਵਿੱਚ ਲਿਖ ਸਕਦੇ ਸੀ। ਸੋ ਪੈੜਾ ਮੋਖਾ ਵਾਜ਼ ਵਨ ਆਫ ਦੋਜ਼ ਵੈਰੀ ਫਿਊ ਜਿਹੜੇ ਕਿ ਇਹ ਟਰਾਂਸਲੇਸ਼ਨ ਕਰਨ ਦੇ ਜਿਹੜੇ ਮਾਹਰ ਸਕੇ। ਜੀ। ਸੋ ਹੁਣ ਪੈੜਾ ਮੁੱਖ ਦਾ ਜਿਹੜਾ ਇਹ ਨਾਮ ਤੁਸੀਂ ਲਿਆ ਆ ਵੀ ਜਿਸ ਨੇ ਟਰਾਂਸਲੇਟ ਕੀਤੀ ਆ, ਸੋ ਇਹਦੇ ਉੱਤੇ ਵੀ ਕਈ ਪ੍ਰਸ਼ਨ ਚਿੰਨ੍ਹ ਹੋਣਗੇ, ਕਈ ਸਵਾਲ ਹੋਣਗੇ। ਸਭ ਤੋਂ ਪਹਿਲਾਂ ਤਾਂ ਇਹੀ ਦੱਸਿਆ ਜਾਵੇ ਵੀ ਇਹ ਕੌਣ ਸੀਗਾ। ਇਹਦੇ ਬਾਰੇ ਜਿੰਨਾ ਕੁ ਮੈਂ ਰਿਸਰਚ ਕਰਨ ਦੀ ਕੋਸ਼ਿਸ਼ ਕੀਤੀ ਆ, ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਕਿਤਾਬ ਹੈ 1823 ਦੇ ਵਿੱਚ ਲਿਖੀ ਗਈ, ਕਵੀ ਸੰਤੋਖ ਸਿੰਘ ਜੀ ਵੱਲੋਂ ਹੀ ਲਿਖੀ ਹੋਈ ਕਿਤਾਬ ਹੈ ਇੱਕ। ਉਹਦੇ ਵਿੱਚ ਦੱਸਦੇ ਆ ਕਿ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦਾ ਇੱਕ ਡਿਵੋਟੀ ਸੀਗਾ, ਇੱਕ ਸਿੱਖ ਸੀਗਾ, ਉਹਦਾ ਨਾਮ ਸੀ ਖਹਿਰਾ ਜੱਟ ਮਹਿਮਾ ਖਹਿਰਾ ਜੱਟ। ਉਹ ਉਹਨਾਂ ਦੇ ਨਾਲ ਗੁਰੂ ਸਾਹਿਬ ਦੇ ਨਾਲ ਹੀ ਆਪਣਾ ਖਡੂਰ ਸਾਹਿਬ ਰਹਿੰਦਾ ਹੁੰਦਾ ਸੀ, ਅਤੇ ਉਸ ਖਹਿੜੇ ਨੇ ਇਹ ਦੱਸ ਪਾਈ ਕਿ ਪੈੜਾ ਮੋਖਾ ਜਿਹੜਾ ਹੈਗਾ ਉਹਨੂੰ ਜਿਹੜਾ ਹੈ ਬੁਲਾਇਆ ਜਾਵੇ, ਉਹ ਸੁਲਤਾਨਪੁਰ ਲੋਧੀ ਤੋਂ, ਅਤੇ ਉਹ ਇਹ ਜਿਹੜੀ ਟਰਾਂਸਕ੍ਰਿਪਸ਼ਨ ਦੀ ਜੋਬ ਹੈ ਉਹ ਕਰੇ। ਟਰਾਂਸਲੇਸ਼ਨ ਨਹੀਂ, ਐਕਚੁਅਲੀ ਟਰਾਂਸਕ੍ਰਿਪਸ਼ਨ ਹੈ, ਕਿਉਂਕਿ ਨਾਲ ਉਹਨੇ ਫਿਰ ਉਹਨੂੰ ਐਕਸਪੈਂਡ ਕੀਤਾ, ਉਹਨੇ ਹੋਰ ਜਿੱਦਾਂ ਸੀ ਉਹਨੂੰ ਡਿਫਾਈਨ ਐਕਸਪਲੇਨੇਸ਼ਨ ਜਿਹੜੀ ਸੀ ਵੀ ਉਹ ਨਾਲ ਕੀਤੀ। ਹੁਣ ਇੱਕ ਕਿਤਾਬ ਬਹੁਤ ਮਸ਼ਹੂਰ ਆਉਂਦੀ ਹੈ, ਹਿਸਟਰੀ ਆਫ ਦ ਸਿੱਖ ਰਿਲੀਜਨ। ਇਹ ਸਰਦਾਰ ਖਜਾਨ ਸਿੰਘ ਵੱਲੋਂ ਲਿਖੀ ਗਈ 1914 ਦੇ ਵਿੱਚ। ਉਹਨਾਂ ਦੀ ਕਿਤਾਬ 'ਚ ਮੈਂ ਹੋਰ ਇੰਟਰਸਟਿੰਗ ਪੜ੍ਹਿਆ ਕਿ ਉਹ ਪੈੜਾ ਮੋਖਾ ਬਾਰੇ ਲਿਖਦੇ ਆ ਕਿ ਉਹ ਸੁਲਤਾਨਪੁਰ ਦਾ ਰਹਿਣ ਵਾਲਾ, ਕਪੂਰਥਲੇ ਜ਼ਿਲ੍ਹੇ ਦਾ ਖੱਤਰੀ ਸੀਗਾ, ਜਿਹੜੇ ਸ਼ਹਿਰ ਦੇ ਵਿੱਚ ਗੁਰੂ ਸਾਹਿਬ ਬਹੁਤ ਦੇਰ ਰਹੇ ਵੀ ਸੀ। ਮੁੜ ਕੇ ਇਹ ਜਿਹੜੀ ਆਪਣੀ ਕਹੂਤਾ ਤਹਿਸੀਲ ਹੈਗੀ ਹੈ ਰਾਵਲਪਿੰਡੀ 'ਚ, ਪਾਕਿਸਤਾਨ ਦੇ ਵਿੱਚ, ਜਿੱਥੇ ਹੁਣ ਅਸੀਂ ਅੱਜ ਕੱਲ੍ਹ ਰਿਸਰਚ ਕਰ ਰਹੇ ਹਾਂ, ਉੱਥੇ ਦਾਨ ਗਲੀ ਇੱਕ ਮੁਹੱਲਾ ਹੈਗਾ ਜਿਹੜਾ ਹਾਲੇ ਵੀ ਹੈਗਾ, ਦਾਨ ਗਲੀ, ਉੱਥੇ ਜਾ ਕੇ ਜਿਹੜਾ ਸੀ ਉਹ ਰਹਿਣ ਲੱਗ ਪਿਆ ਸੀ। ਅਤੇ ਜਿਹੜੀ ਮੁੜ ਕੇ ਉਹਦੀ ਡੈਥ ਤੋਂ ਬਾਅਦ ਉਹਦੀ ਸਮਾਧੀ ਵੀ ਉੱਥੇ ਬਣਾਈ ਗਈ ਸੀ। ਅਤੇ ਜਦੋਂ ਇਹ ਕਿਤਾਬ ਲਿਖੀ ਗਈ ਸਰਦਾਰ ਖਜਾਨ ਸਿੰਘ ਵੱਲੋਂ ਹਿਸਟਰੀ ਆਫ ਸਿੱਖ ਰਿਲੀਜਨ 1914 ਦੇ ਵਿੱਚ, ਉਹ ਉਸ ਕਿਤਾਬ 'ਚ ਲਿਖਦੇ ਆ ਵੀ ਇਹ ਬਾਲੇ ਦੇ ਜਿਹੜੇ ਅੱਗੇ ਬਾਲੇ ਦੇ ਨਹੀਂ, ਜਿਹੜਾ ਪੈੜਾ ਮੋਖਾ ਆ, ਇਹਦੇ ਜਿਹੜੇ ਅੱਗੇ ਵੰਸ਼ ਹੈਗੇ ਆ, ਡਿਸੈਂਡੈਂਟਸ ਹੈਗੇ ਹਾਲੇ ਵੀ ਥੋਆ ਖਾਲਸਾ, ਇਹ ਤਹਿਸੀਲ ਕਹੂਟਾ ਦੇ ਵਿੱਚ ਇਹ ਪਿੰਡ ਪੈਂਦਾ। ਇਹ ਥੋਆ ਖਾਲਸਾ ਉਹ ਇਲਾਕਾ ਹੈਗਾ ਜਿੱਥੇ 1947 'ਚ ਬਹੁਤ ਜ਼ਿਆਦਾ ਕਤਲੇਆਮ ਹੋਇਆ ਸੀ, ਅਤੇ ਸਿੱਖ ਬੀਬੀਆਂ ਨੇ ਖੂਹ ਦੇ ਵਿੱਚ ਛਾਲ ਮਾਰ ਕੇ ਵੀ ਆਪਣੀ ਜਿਹੜੀ ਸੀ ਉਹ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਸੀਗੀ ਪੱਤ ਬਚਾਉਣ ਦੇ ਲਈ। ਸੋ ਆਪਾਂ ਸਾਰਿਆਂ ਨੇ ਇਹ ਸਾਖੀ ਜਿਹੜੀ ਹੈਗੀ ਸੁਣੀ ਹੋਈ ਹੈ 47 ਦੀ। ਸੋ ਇਹ ਜਿਹੜਾ ਪੈੜਾ ਮੋਖਾ ਸੀ, ਜਿਹਦੀ ਸਮਾਧੀ ਦਾਨ ਗਲੀ ਕਹੂਤਾ ਤਹਿਸੀਲ ਰਾਵਲਪਿੰਡੀ ਜ਼ਿਲ੍ਹੇ 'ਚ ਸੀਗੀ, ਮੁੜ ਕੇ ਉਹਨਾਂ ਦੇ ਜਿਹੜੇ ਵੰਸ਼ਜ ਸੀਗੇ ਇਹ 1914 ਦੇ ਵਿੱਚ ਉਹ ਸੀ ਇਸ ਪਿੰਡ ਥੋਆ ਖਾਲਸਾ ਦੇ ਵਿੱਚ ਰਹਿੰਦੇ ਸਨ। ਸੋ ਪੈੜਾ ਮੋਖਾ ਜਿਹੜਾ ਇੱਕ ਜਿਹਨੇ ਟਰਾਂਸਲੇਸ਼ਨ ਦੇ ਨਾਲ ਫਿਰ ਇਹਦਾ ਮਤਲਬ ਬਾਲੇ ਦੇ ਵੱਲੋਂ ਕਈਆਂ ਗੱਲਾਂ ਜਾਂ ਉਹਦੇ ਵੱਲੋਂ ਦੱਸੀਆਂ ਗਈਆਂ ਗੱਲਾਂ ਨੂੰ ਵੀ ਐਡ ਕੀਤਾ ਹੋਊਗਾ। ਬਿਲਕੁਲ, ਉਹਨੇ ਬਾਲੇ ਵੱਲੋਂ ਦੱਸੀਆਂ ਹੋਈਆਂ ਗੱਲਾਂ ਦੇ ਨਾਲ ਮਿਲਾ ਕੇ ਜਿਹੜੀਆਂ ਗੱਲਾਂ ਬਾਲਾ ਸੁਣ ਕੇ ਆਇਆ ਸੀ ਉੱਥੋਂ, ਅਤੇ ਜਿਹੜੀਆਂ ਗੱਲਾਂ ਉਸ ਡਾਕੂਮੈਂਟ ਤੋਂ ਮਿਲੀਆਂ, ਉਹ ਗੱਲਾਂ ਨੂੰ ਜਿਹੜੀ ਐਕਸਪੈਂਡ ਕਰਕੇ ਜੋ ਲਿਖਿਆ, ਮੁੜ ਕੇ ਉਹ ਚੀਜ਼ ਜਿਹੜੀ ਬਾਲਾ ਜਨਮ ਸਾਖੀ ਕਹਾਈ। ਜੀ। ਇੱਕ ਵਾਰੀ ਫਿਰ ਆਪਣੇ ਸਰੋਤਿਆਂ ਦੇ ਲਈ ਤੁਸੀਂ ਦੱਸ ਦਿਓ ਵੀ ਜਦੋਂ ਜਿਹੜਾ ਬਾਲਾ ਆ ਉਹ ਖਡੂਰ ਸਾਹਿਬ ਨੂੰ ਆਇਆ ਸੀਗਾ, ਕੀ ਉਦੋਂ ਤੱਕ ਗੁਰੂ ਨਾਨਕ ਦੇਵ ਜੀ ਜਿਹੜੇ ਉਹ ਜੋਤੀ ਜੋਤ ਸਮਾ ਗਏ ਸੀਗੇ? ਜੀ, ਜੋਤੀ ਜੋਤ ਸਮਾਉਣ ਤੋਂ ਬਾਅਦ ਹੀ ਪਹਿਲਾਂ ਜਿਹੜਾ ਬਾਲਾ ਸੀਗਾ ਇਹ ਪਹਿਲਾਂ ਆਪਣਾ ਉੱਥੇ ਗਿਆ, ਕਰਤਾਰਪੁਰ ਸਾਹਿਬ ਗਿਆ, ਕਿ ਉੱਥੇ ਉਹਨੂੰ ਕੁਛ ਹੋਰ ਜਿਹੜੀ ਹੈਗੀ ਆ ਇਨਫੋਰਮੇਸ਼ਨ ਮਿਲੇ ਉਹਦੇ ਬਾਰੇ। ਜਿੱਦਾਂ ਬੰਸਾਵਲੀ ਦਾ 10 ਪਾਤਸ਼ਾਹੀਆਂ ਕਾ ਕੇਸਰ ਸਿੰਘ ਛਿੱਬਰ ਦੀ ਕਿਤਾਬ ਹੈ, ਉਹ 'ਚ ਲਿਖਿਆ ਹੈ, ਬਾਲਾ ਸੰਧੂ ਆਇਆ ਪੁਰ ਕਰਤਾਰ, ਉੱਥੇ ਸੁਣਿਆ ਜੋ ਵਸਤ ਲੈ ਗਿਆ ਕੋਈ ਕਰਾੜ, ਬਾਲਾ ਸੰਧੂ ਨਾਉ ਸੁਣ ਕਰ ਢੂੰਡਣ ਚੜ੍ਹਿਆ, ਪੁੱਛਦੇ ਢੂੰਡਦੇ ਆਏ ਖਡੂਰੇ ਵੜਿਆ। ਸੋ ਉੱਥੋਂ ਉਹ ਮੁੜ ਕੇ ਇੱਥੇ ਖਡੂਰ ਸਾਹਿਬ ਆਇਆ ਸੀ। ਜਿੱਦਾਂ ਉਹ ਇਹ ਇਤਿਹਾਸਿਕ ਤੱਥ ਇਕੱਠੇ ਕਰਨਾ ਚਾਹੁੰਦਾ ਸੀ ਕਿ ਗੁਰੂ ਸਾਹਿਬ ਦੀ ਜਿਹੜੀ ਅਰਲੀ ਲਾਈਫ ਸਟੋਰੀ ਹੈ ਉਹਦੇ ਬਾਰੇ ਇੱਕ ਰਿਟਨ ਡਾਕੂਮੈਂਟੇਸ਼ਨ ਜਿਹੜੀ ਉਹ ਕੀਤੀ ਜਾਵੇ। ਜੀ, ਜਿੱਦਾਂ ਆਪਾਂ ਜ਼ਿਕਰ ਕੀਤਾ ਸੀ ਪਿਛਲੀ ਵਾਰੀ ਵੀ ਬਾਲੇ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਚੀਜ਼ਾਂ ਆ, ਇੱਕ ਤਾਂ ਖੂਹ ਜਿਹੜਾ ਆ ਉੱਥੇ ਨਨਕਾਣਾ ਸਾਹਿਬ ਦੇ ਵਿੱਚ ਜਿਹੜਾ ਉੱਧਰਲੇ ਪਾਸੇ ਆਉਂਦਾ ਆ, ਪਰ ਚੜ੍ਹਦੇ ਪੰਜਾਬ ਦੇ ਵਿੱਚ ਉਸ ਦੇ ਨਾਲ ਜੁੜੀਆਂ ਹੋਈਆਂ ਆਜ਼ਾਦੀਆਂ ਨਿਸ਼ਾਨੀਆਂ ਜਿਹੜੀਆਂ ਮਿਲਦੀਆਂ ਆ, ਕਿ ਪਾਕਿਸਤਾਨ ਦੇ ਵਿੱਚ ਵੀ ਇੱਕ ਬਾਲੇ ਦੇ ਖੂਹ ਤੋਂ ਇਲਾਵਾ ਵੀ ਇਸ ਦੇ ਨਾਲ ਕੋਈ ਜੁੜੀ ਹੋਈ ਕੋਈ ਨਿਸ਼ਾਨੀ, ਕੋਈ ਥਾਂ ਜਿਹੜੀ ਉਹ ਪਤਾ ਲੱਗਦੀ ਆ? ਹਾਂਜੀ, ਬਾਲੇ ਦੀ ਡੈਥ ਕਿਹਾ ਜਾਂਦਾ ਵੀ ਖਡੂਰ ਸਾਹਿਬ ਹੀ ਹੋਈ ਸੀ 1544 ਦੇ ਵਿੱਚ, ਅਤੇ ਹੁਣ ਵੀ ਉੱਥੇ ਗੁਰਦੁਆਰਾ ਤਪਿਆਣਾ ਸਾਹਿਬ ਦੇ ਵਿੱਚ ਉਹਦੀ ਜਿਹੜੀ ਸਮਾਧ ਹੈ ਹਾਲੇ ਵੀ ਮੌਜੂਦ ਹੈ। ਮੈਂ ਜਾ ਕੇ ਉੱਥੇ ਦੇਖ ਕੇ ਆਇਆ ਪਿੱਛੇ ਜੇ ਮੈਂ ਗਿਆ ਸੀ। ਅਤੇ ਪਾਕਿਸਤਾਨ ਦੇ ਵਿੱਚ ਹੋਰ ਜਗ੍ਹਾ ਹੈਗੀਆਂ ਕਈ, ਜਿਵੇਂ ਆਪਣੇ ਬਾਲੇ ਪੀਰ ਦਾ ਚਸ਼ਮਾ ਉਹਦਾ ਨਾਮ ਬਣ ਗਿਆ, ਹੁਣ ਪੀਰ ਦਾ ਨਾਮ ਮੇਰੇ ਖਿਆਲ 'ਚ 47 ਤੋਂ ਬਾਅਦ ਚੇਂਜ ਕਰ ਦਿੱਤਾ ਹੋਊਗਾ। ਉਹਦੇ ਬਿਲਕੁਲ ਨੇੜੇ ਬਾਬੇ ਨਾਨਕ ਦਾ ਚਸ਼ਮਾ ਅਤੇ ਬਾਬੇ ਮਰਦਾਨੇ ਦਾ ਚਸ਼ਮਾ ਹੈਗਾ। ਇਹ ਇਲਾਕਾ ਹੈਗਾ ਬਾਲਾਕੋਟ ਦਾ, ਖੈਬਰ ਪਖਤੂਨਵਾ। ਇਹ ਉਹ ਇਲਾਕਾ ਹੈ ਜਿੱਥੇ ਜਦੋਂ ਪਿੱਛੇ ਇੰਡੀਆ ਦੇ ਨਾਲ ਪਾਕਿਸਤਾਨ ਦੀ ਜੰਗ ਛਿੜਨ ਦੇ ਅਸਾਰ ਸੀਗੇ,
ਜਿੱਥੇ ਬੋਂਬਿੰਗ ਹੋਈ ਸੀ, ਬਾਲਾਕੋਟ ਦਾ ਨਾਮ ਕਈ ਆਪਣੇ ਸੁਣਨ ਵਾਲਿਆਂ ਨੇ ਖਬਰਾਂ 'ਚ ਸੁਣਿਆ ਹੋਵੇਗਾ ਪਿਛਲੇ ਸਾਲ। ਇੱਥੇ ਇਹ 3 ਝਰਨੇ ਸੀਗੇ ਜਿੱਥੇ ਕਿਹਾ ਜਾਂਦਾ ਕਿ ਉਹਨਾਂ ਦੇ ਕੋਲ ਹੀ ਭਾਈ ਬਾਲੇ ਦੀ ਬੈਠਕ ਵੀ ਸੀ, ਜਿੱਥੇ ਇੱਕ ਛੋਟਾ ਜਿਹਾ ਥੜਾ ਸੀ, ਜਿੱਥੇ ਭਾਈ ਬਾਲਾ ਜਿਹੜਾ ਸੀ ਉਹ ਲੋਕਾਂ ਨੂੰ ਆਪਣੀ ਜਿਹੜੀ ਸੀਗੀ ਉਹ ਅੱਗੇ ਜਿਹੜੀ ਉਹਨੇ ਗੁਰੂ ਸਾਹਿਬ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ ਉਹ ਵੀ ਅੱਗੇ ਸਪਰੈਡ ਕਰਦਾ ਸੀ। 47 ਤੋਂ ਪਹਿਲਾਂ ਹਰੇਕ ਐਤਵਾਰ ਨੂੰ ਮਨਸੇਰਾ ਨੇੜੇ ਸ਼ਹਿਰ ਹੈਗਾ ਇੱਕ, ਮਨਸੇਰਾ ਤੋਂ ਇੱਕ ਗ੍ਰੰਥੀ ਸਾਹਿਬ ਜਾ ਕੇ ਬਾਲਾਕੋਟ ਜਾ ਕੇ ਇੱਥੇ ਸੀ ਜਿਹੜੀ ਆਪਣੀ ਸੇਵਾ ਨਿਭਾਉਂਦੇ ਸੀ, ਉੱਥੇ ਜਾ ਕੇ ਅਰਦਾਸ ਕਰਦੇ ਸੀ। ਅਤੇ ਆਪਣੇ 47 ਦੀ ਆਜ਼ਾਦੀ ਜਿੱਦਾਂ ਤੁਸੀਂ ਕਹਿੰਦੇ ਹੋਣੇ ਆਜ਼ਾਦੀ ਫੈਲਣ ਤੋਂ ਬਾਅਦ ਇਹ ਜਿਹੜੀ ਜਗ੍ਹਾ ਸੀ ਬਾਲੇ ਦਾ ਕੋਠਾ ਜਾਂ ਭਾਈ ਬਾਲੇ ਦੀ ਬੈਠਕ, ਇਹਦਾ ਨਾਮ ਚੇਂਜ ਹੋ ਕੇ ਬਾਲੇ ਪੀਰ ਦਾ ਚਸ਼ਮਾ ਕਰਕੇ ਹੁਣ ਲੋਕੀ ਉੱਥੇ ਉਹਨੂੰ ਜਾਣਦੇ ਆ। ਤੇ ਤੁਸੀਂ ਵੀ ਉੱਥੇ ਗਏ ਹੋ? ਨਹੀਂ, ਉਸ ਜਗ੍ਹਾ 'ਤੇ ਨਹੀਂ ਮੈਂ ਗਿਆ ਜੀ। ਇਹ ਏਰੀਆ ਜਿਹੜਾ ਸਾਰਾ ਹੈਗਾ ਬਿਲਕੁਲ ਪਹਾੜੀ ਏਰੀਆ, ਇਹ ਖੈਬਰ ਪਖਤੂਨਖਵਾ ਵਾਲੀ ਜਿਹੜੀ ਬੈਲਟ ਹੈਗਾ ਉਸ ਦੇ ਵਿੱਚ ਜਾ ਪੈਂਦਾ ਹੈ। ਠੀਕ ਆ। ਸੋ ਉੱਥੋਂ ਕਾਫੀ ਦੂਰ, ਕਿੰਨਾ ਨਨਕਾਣਾ ਸਾਹਿਬ ਤੋਂ ਕਿੰਨੀ ਕੁ ਦੂਰ ਪੈਂਦਾ ਹੈ? ਇਹ ਕਾਫੀ ਦੂਰ ਹੈ, ਤਾਂ ਡਰਾਈਵ ਤੁਸੀਂ ਕਰੋ ਤਾਂ ਅਬਾਊਟ 5-6 ਘੰਟੇ ਦੀ ਤੁਹਾਨੂੰ ਡਰਾਈਵ ਹੈਗੀ ਹੈ। ਹਾਂਜੀ, ਸੁਣਨ ਦੇ ਵਿੱਚ ਆਉਂਦਾ ਵੀ ਜਿੱਦਾਂ ਤੁਸੀਂ ਦੱਸਿਆ ਵੀ ਪਹਾੜੀ ਇਲਾਕਾ ਕਾਫੀ ਖੂਬਸੂਰਤ ਥਾਂ, ਬਹੁਤ ਜ਼ਿਆਦਾ ਖੂਬਸੂਰਤ ਹੈ। ਇਹਦੀ ਜਿਹੜੇ ਆਲੇ ਦੁਆਲੇ ਜਿਹੜੀ ਨੈਚੁਰਲ ਬਿਊਟੀ ਹੈ, ਲੈਂਡਸਕੇਪ ਹੈ, ਬਹੁਤ ਹੀ ਜ਼ਬਰਦਸਤ ਹੈ। ਜੀ। ਸੋ ਬਾਲੇ ਦੇ ਖੂਹ ਦੇ ਬਾਰੇ ਜਿੱਦਾਂ ਤੁਸੀਂ ਆਪਾਂ ਜ਼ਿਕਰ ਕੀਤਾ ਹੈ, ਕਿਤਾਬ ਦਾ ਦੇ ਵਿੱਚ ਚੈਪਟਰ ਦਾ ਨਾਮ ਵੀ ਇਹ ਹੈਗਾ ਆ। ਸੋ ਇਸ ਦੇ ਬਾਰੇ ਤੁਹਾਨੂੰ ਸਭ ਤੋਂ ਪੁਰਾਣੀ ਲਿਖਤ ਜਾਂ ਕੋਈ ਗੱਲ ਤੁਹਾਨੂੰ ਕਿੱਥੇ ਜਿਹੜੀ ਹੈ ਲੱਭੀ ਆ? ਤੁਸੀਂ ਖੋਜ ਕਰਕੇ ਸਾਰੀ ਕਿਤਾਬ ਜਿਹੜੀ ਹੈ ਲਿਖੀ ਆ, ਕਿੰਨਾ ਕੁ ਤੁਹਾਨੂੰ ਸਾਲ ਜਿਹੜਾ ਪਿੱਛੇ ਜਾ ਕੇ ਬਾਲੇ ਦੇ ਖੂਹ ਦੇ ਬਾਰੇ ਪਹਿਲੀ ਜਿਹੜੀ ਜਾਣਕਾਰੀ ਕਿਸੇ ਨੇ ਲਿਖ ਕੇ ਜਿਹੜੀ ਉਹ ਦੱਸੀ ਹੋਵੇ? ਹਾਂਜੀ, ਇਹਦਾ ਲਿਖਤੀ ਰੂਪ ਆਉਂਦਾ ਆ ਜਦੋਂ ਰਣਜੀਤ ਸਿੰਘ ਜੀ ਜਿਹੜੇ ਉਸ ਵੇਲੇ ਮਹਾਰਾਜਾ ਨਹੀਂ ਸੀ ਬਣੇ, ਹਾਲੇ 12 ਸਾਲ ਦੀ ਉਮਰ ਸੀ, ਇਹਨਾਂ ਦੇ ਫਾਦਰ ਦੀ ਡੈਥ ਹੁੰਦੀ ਹੈ ਸਰਦਾਰ ਮਹਾਂ ਸਿੰਘ ਦੀ। ਸੁੱਕਰ ਚੱਕੀਆ ਮਿਸਲ ਦੇ ਹੈੱਡ ਸੀਗੇ ਉਹ 1792 'ਚ। ਅਤੇ ਉਸ ਤੋਂ ਇਮੀਡੀਏਟਲੀ ਡੈਥ ਤੋਂ ਬਾਅਦ ਉਹਨਾਂ ਦਾ ਜਿਹੜਾ ਬੇਟਾ ਸੀ ਜੋ 12 ਸਾਲ ਦਾ ਸੀ, ਰਣਜੀਤ ਸਿੰਘ, ਇਹਨਾਂ ਨੂੰ ਫਿਰ ਮਿਸਲਦਾਰ ਬਣਾ ਦਿੱਤਾ ਜਾਂਦਾ। ਦਸਤਾਰਬੰਦੀ ਹੁੰਦੀ ਇਹਨਾਂ ਦੇ ਗੁੱਜਰਾਂ ਵਾਲੇ। ਉਸ ਤੋਂ ਬਾਅਦ ਇਹ ਆਪਣੀ ਮਾਤਾ ਰਾਜ ਕੌਰ ਦੇ ਨਾਲ ਇਹਨਾਂ ਦੇ ਚੰਗੇ ਸੰਬੰਧ ਸਨ, ਸਾਹਿਬ ਸਿੰਘ ਬੇਦੀ ਜੀ ਦੇ ਨਾਲ, ਉਸ ਵੇਲੇ ਜਿਹੜੇ ਕਿ ਉਸ ਵੇਲੇ ਦੇ ਰਿਲੀਜੀਅਸ ਲੀਡਰ ਸਨ ਉਸ ਇਲਾਕੇ ਦੇ। ਉਹਨਾਂ ਦੇ ਕਹਿਣ 'ਤੇ ਫਿਰ ਇਹ ਮੱਥਾ ਟੇਕਣ ਆਏ ਨਨਕਾਣਾ ਸਾਹਿਬ। ਅਤੇ ਜਦੋਂ ਇੱਥੇ ਨਨਕਾਣਾ ਸਾਹਿਬ ਆਏ ਆ ਤਾਂ ਉਸ ਵੇਲੇ ਦੀ ਸਾਹਿਬ ਸਿੰਘ ਬੇਦੀ ਜੀ ਦੀ ਸਪੀਚ ਹੈ ਇੱਕ ਕਿਤਾਬ ਦੇ ਵਿੱਚ, ਜਿਹੜੀ ਮੈਂ ਤੁਹਾਨੂੰ ਬੋਲ ਕੇ ਦੱਸਦਾ। ਉਹ ਕਹਿੰਦੇ ਆ ਕਿ ਬਾਬਾ ਨਾਨਕ ਦੂਰ ਦੂਰ ਗਏ, ਉਹਨਾਂ ਨੇ ਦੁਨੀਆ ਨੂੰ ਆਪਣੀਆਂ ਜਿਹੜੀ ਸਿੱਖਿਆ ਹੈਗੀ ਆ ਉਹਦਾ ਪ੍ਰਕਾਸ਼ ਵੰਡਿਆ ਅਤੇ ਲੋਕਾਂ ਨੂੰ ਸਿੱਧੇ ਰਸਤੇ 'ਤੇ ਪਾਇਆ। ਇਸ ਮੁਹਿੰਮ ਦੇ ਵਿੱਚ ਹੀ ਉਹਨਾਂ ਦੇ ਨਾਲ ਭਾਈ ਬਾਲਾ ਵੀ ਸਨ। ਅਤੇ ਇੱਕ ਜਿਹੜਾ ਖੂਹ ਆਹ ਨਨਕਾਣਾ ਸਾਹਿਬ 'ਚ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ, ਹੁਣ ਇਸ ਵੇਲੇ ਉਹ ਟੁੱਟਦਾ ਜਾ ਰਿਹਾ ਅਤੇ ਜ਼ਮੀਨ ਦੇ ਵਿੱਚ ਗਰਕ ਹੁੰਦਾ ਜਾ ਰਿਹਾ। ਅਤੇ ਸਾਡੀ ਸਾਰਿਆਂ ਦੀ ਇਹ ਮੰਗ ਹੈ ਨਵੇਂ ਬਣੇ ਸ਼ੁਕਰ ਚੱਕੀਆ ਮਿਸਲ ਦੇ ਮਿਸਲਦਾਰ ਦੇ ਲਈ ਵੀ ਇਹ ਜਿਹੜਾ ਖੂਹ ਹੈ ਇਹਨੂੰ ਦੁਬਾਰਾ ਤੋਂ ਜਿਹੜਾ ਹੈਗਾ ਇਹਦੀ ਮੁਰੰਮਤ ਕਰਾਈ ਜਾਵੇ ਅਤੇ ਇਹਨੂੰ ਦੁਬਾਰਾ ਜਿਹੜਾ ਸੀ ਉਹ ਠੀਕ ਕਰਵਾਇਆ ਜਾਵੇ। ਅਤੇ ਉਸੇ ਬੁੱਕ ਦੇ ਮੁਤਾਬਕ ਫਿਰ ਇਹ ਜਿਹੜੇ ਮਿਸਲਦਾਰ ਰਣਜੀਤ ਸਿੰਘ ਜੀ ਸੀ, ਇਹਨਾਂ ਨੇ ਆਪਣੇ ਆਪ ਹੀ ਗ੍ਰਾਂਟ ਵੀ ਦਿੱਤੀ ਗੱਲ ਖੂਹ ਲਈ। ਕੁਛ ਮਹੀਨਿਆਂ ਬਾਅਦ ਇਹਦਾ ਕੰਮ ਸ਼ੁਰੂ ਹੋਇਆ ਅਤੇ ਬਹੁਤ ਵੱਡੀ ਮੌਣ ਜਿਹੜੀ ਸੀ ਦੁਬਾਰਾ ਰੀਕਨਸਟਰਕਟ ਜਿਹੜੀ ਸੀ ਉਹ ਕਰਵਾਈ ਗਈ। ਸੋ ਇਹ ਜਿਹੜੀ ਰੀਕਨਸਟਰਕਸ਼ਨ ਹੈਗੀ ਆ ਇਹ 1792 ਦੀ ਜਿਹੜੀ ਹੈਗੀ ਸਭ ਤੋਂ ਪੁਰਾਣੀ ਆਪਾਂ ਨੂੰ ਐਂਟਰੀ ਮਿਲਦੀ ਹੈ ਇਸੇ ਵਿਜ਼ਿਟ ਦੇ ਦੌਰਾਨ, ਕਿਉਂਕਿ ਇਹ ਜਿਹੜਾ ਸਾਰਾ ਇਲਾਕਾ ਸੀ ਇਹ ਸ਼ੁਕਰ ਚੱਕੀਆ ਮਿਸਲ ਦੇ ਅਧੀਨ ਹੀ ਆਉਂਦਾ ਸੀਗਾ। ਠੀਕ ਹੈ। ਬਹੁਤ ਬੰਜਰ ਜ਼ਮੀਨ ਸੀ ਆਲੇ ਦੁਆਲੇ, ਮਤਲਬ ਕੋਈ ਉਪਜਾਊ ਜ਼ਮੀਨ ਨਹੀਂ ਸੀਗੀ ਇਹ। ਸੋ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਹੁਤ ਜ਼ਿਆਦਾ ਜ਼ਮੀਨ ਜਿਹੜੀ ਸੀ ਗੁਰਦੁਆਰਾ ਨਨਕਾਣਾ ਸਾਹਿਬ, ਜਨਮ ਸਥਾਨ ਅਤੇ ਇਹ ਸਾਰੇ ਇਲਾਕੇ ਦੀ ਅਸਟੇਟ ਜਿਹੜੀ ਸੀਗੀ ਲੰਗਰ ਦੇ ਨਾਮ 'ਤੇ ਉਹ ਮਤਲਬ ਸੀ ਉਹ ਐਡ ਕੀਤੀ। ਦਿਸ ਹੈਪਨ ਜਦੋਂ ਉਹ ਹਾਲੇ ਮਹਾਰਾਜਾ ਰਣਜੀਤ ਸਿੰਘ ਨਹੀਂ ਸੀ ਬਣੇ, ਉਹ ਇੱਕ ਮਿਸਲ ਦੇ ਜਿਹੜੇ ਹੈੱਡ ਸੀਗੇ ਯੰਗ ਏਜ ਦੇ ਵਿੱਚ, ਅਤੇ ਉਹਨਾਂ ਦੀ ਪਹਿਲੀ ਵਿਜ਼ਿਟ ਸੀਗੀ ਇਹ ਨਨਕਾਣਾ ਸਾਹਿਬ ਸ਼ਹਿਰ ਦੇ ਲਈ। ਜੀ ਜੀ। ਡਾਕਟਰ ਪੰਨੂ, ਜਿੱਦਾਂ ਆਪਾਂ ਜਾਣਦੇ ਹਾਂ, ਜ਼ਿਕਰ ਵੀ ਕੀਤਾ ਆ ਵੀ ਜਿਹੜਾ ਇਹ ਬਾਲੇ ਦਾ ਕਿਰਦਾਰ ਹੈਗਾ ਆ ਸਿੱਖ ਇਤਿਹਾਸ ਦੇ ਵਿੱਚ ਕਾਫੀ ਕੰਟਰੋਵਰਸ਼ੀਅਲ ਵੀ ਆ। ਇਸ ਨੂੰ ਲੈ ਕੇ ਅਜੇ ਵੀ ਜਿਹੜੇ ਕਾਫੀ ਲੋਕਾਂ ਦੇ ਪ੍ਰਸ਼ਨ ਚਿੰਨ੍ਹ ਜਿਹੜੇ ਉਹ ਹੈਗੇ ਨੇ ਵੀ ਇਹ ਸੀਗਾ ਵੀ ਜਾਂ ਨਹੀਂ ਸੀਗਾ। ਸੋ ਇਹ ਤਾਂ ਨਹੀਂ ਹੋਊਗਾ ਵੀ ਇਹ ਹੁਣੇ ਜਿਹੀ ਕਿਤੇ ਕੰਟਰੋਵਰਸੀ ਜਿਹੜੀ ਹੈ ਖੜੀ ਹੋਈ ਹੋਵੇ ਕਿ ਜਦੋਂ ਤੋਂ ਇਸ ਬਾਲੇ ਦੀਆਂ ਜਨਮ ਸਾਖੀਆਂ ਦੀ ਗੱਲ ਆਉਂਦੀ ਆ ਜਾਂ ਬਾਲੇ ਦੇ ਕਿਰਦਾਰ ਦੀ ਗੱਲ ਆਉਂਦੀ ਆ, ਇਸ ਦੇ ਬਾਰੇ ਜਿਹੜੀ ਕੰਟਰੋਵਰਸੀ ਆ ਉਹ ਕਿੱਥੇ ਤੁਹਾਨੂੰ ਲੱਭਦੀ ਆ? ਤੁਸੀਂ ਕਾਫੀ ਜਿਹੜੀਆਂ ਕਿਤਾਬਾਂ ਆ ਇਹ ਸਾਰੀਆਂ ਚੀਜ਼ਾਂ ਆਪਣੀ ਕਿਤਾਬ ਲਿਖਣ ਦੇ ਲਈ ਘੋਖੀਆਂ ਆ, ਪੜ੍ਹੀਆਂ ਆ। ਸੋ ਤੁਹਾਨੂੰ ਕਿੱਥੇ ਕਿ ਜਾ ਕੇ ਇਸ ਕੰਟਰੋਵਰਸੀ ਦਾ ਜਿਹੜਾ ਪਹਿਲਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਜਿਹੜਾ ਉਹ ਤੁਹਾਨੂੰ ਕਿਤੇ ਲੱਭਦਾ ਹੈਗਾ?
ਜੀ ਬਿਲਕੁਲ। ਆਪਾਂ ਕੰਟਰੋਵਰਸੀ ਜਾਣ ਤੋਂ ਪਹਿਲਾਂ ਮੈਂ ਇੱਕ ਚੀਜ਼ ਥੋੜੀ ਜਿਹੀ ਐਡ ਕਰਨਾ ਚਾਹੂੰਗਾ। ਪਹਿਲਾਂ ਆਪਾਂ ਇਹ ਦੇਖ ਲੈਂਦੇ ਹਾਂ ਕਿ ਕੰਟਰੋਵਰਸੀ ਹੈਗੀ ਆ ਵੀ ਲੋਕਾਂ ਨੂੰ ਕਦੋਂ ਸ਼ੱਕ ਪੈਣਾ ਸ਼ੁਰੂ ਹੋਇਆ ਵੀ ਇਹ ਬਾਲਾ ਨਾਮ ਦਾ ਕਰੈਕਟਰ ਹੈ ਵੀ ਕਿ ਨਹੀਂ ਹੈ, ਜਨਮ ਸਾਖੀ ਹੈ ਕਿ ਨਹੀਂ ਹੈਗੀ ਹੈ। ਪਹਿਲਾਂ ਆਪਾਂ ਦੇਖੀਏ ਵੀ ਬਾਲੇ ਦਾ ਨਾਮ ਵੀ ਬਾਲਾ ਸੀਗਾ ਉਹ ਕਦੋਂ ਆਇਆ। ਫਿਰ ਆਪਾਂ ਗੱਲ ਕਰਦੇ ਹਾਂ। ਬਿਲਕੁਲ ਤੁਹਾਡਾ ਜਿਹੜਾ ਕੁਐਸਚਨ ਜਾਇਜ਼ ਹੈ ਕਿ ਇਸ ਚੀਜ਼ ਦਾ ਅੱਜ ਦਾ ਹੀ ਇਹ ਡਿਸਕਸ਼ਨ ਦਾ ਟੌਪਿਕ ਨਹੀਂ ਹੈਗਾ ਕਿ ਬਾਲਾ ਨਕਲੀ ਸੀ ਜਾਂ ਉਹਦੀ ਜਨਮ ਸਾਖੀ ਨਕਲੀ ਹੈ। ਬਹੁਤ ਪਹਿਲੇ ਸਮੇਂ ਤੋਂ ਹੀ ਸਿੱਖਾਂ ਨੂੰ ਇਸ ਚੀਜ਼ ਬਾਰੇ ਸ਼ੱਕ ਸੀਗਾ। ਉਹ ਸ਼ੱਕ ਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ। ਪਹਿਲਾਂ ਆਪਾਂ ਦੇਖੀਏ ਵੀ ਜਿਹੜੀ ਬਾਲਾ ਜਨਮ ਸਾਖੀ ਹੈਗੀ ਆ ਇਹਦਾ ਰਿਟਨ ਅਕਾਊਂਟ ਬਾਲੇ ਤੋਂ ਬਿਨਾਂ ਹੋਰ ਕਿਸੇ ਨੇ ਕੀ ਲਿਖਿਆ ਕਿ ਨਹੀਂ ਲਿਖਿਆ। ਸਭ ਤੋਂ ਪਹਿਲਾਂ ਜਾਣਿਆ ਭਾਈ ਬਹਿਲੋ ਦੀ ਕਿਤਾਬ ਹੈਗੀ ਆ ਸੂਚਕ ਪ੍ਰਸੰਗ ਗੁਰੂ ਕਾ। ਇਹ ਕਿਹਾ ਜਾਂਦਾ ਕਿਤਾਬ ਉਦੋਂ ਲਿਖੀ ਗਈ ਹੈ ਜਦੋਂ ਪੰਜਵੇਂ ਪਾਤਸ਼ਾਹੀ ਆਦਿ ਗ੍ਰੰਥ ਜਿਹੜਾ ਆਪਣੀ ਬੀੜ ਹੈ, ਹੋਲੀ ਸਕ੍ਰਿਪਚਰ ਹੈ, ਉਹਦੀ ਕੰਪਾਈਲੇਸ਼ਨ ਕਰ ਰਹੇ ਸੀਗੇ। ਭਾਈ ਬਹਿਲੋ ਲਿਖਦੇ ਉਸ ਆਪਣੇ ਸੂਚਕ ਪ੍ਰਸੰਗ ਗੁਰੂ ਕਾ ਦੇ ਵਿੱਚ, ਗੁਰ ਅੰਗਦ ਪਹਿ ਬਾਲਾ ਆਇਆ, ਜਨਮ ਪ੍ਰਸੰਗ ਸੁ ਭਾਖ ਸੁਣਾਇਆ। ਕਿ ਬਾਲਾ ਗੁਰੂ ਅੰਗਦ ਦੇਵ ਜੀ ਕੋਲ ਪਹੁੰਚਿਆ ਅਤੇ ਉਹਨੇ ਖਡੂਰ ਸਾਹਿਬ ਪਹੁੰਚਿਆ। ਉਸ ਖਡੂਰ ਸਾਹਿਬ ਦੀ ਇਹ ਸਾਖੀ ਹੈਗੀ ਹੈ ਅਤੇ ਉਹਨੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਪ੍ਰਸੰਗ ਸੀ, ਲਾਈਫ ਸਟੋਰੀ ਸੀ, ਉਹ ਸਭ ਨੂੰ ਉੱਥੇ ਸੁਣਾਈ। ਪਰ ਹੁਣ ਕਈ ਇਤਿਹਾਸਕਾਰ ਇਹ ਵੀ ਕਹਿੰਦੇ ਆ ਵੀ ਇਹ ਜਿਹੜਾ ਸੂਚਕ ਪ੍ਰਸੰਗ ਗੁਰੂ ਕਾ ਆ ਵੀ ਇਹ ਵੀ ਸ਼ੱਕ ਦੇ ਦਾਇਰੇ 'ਚ ਆਉਣ ਲੱਗ ਪਿਆ। ਰਤਨ ਸਿੰਘ ਜੱਗੀ ਜੀ ਦੀ ਕਿਤਾਬ ਹੈਗੀ ਗੁਰੂ ਨਾਨਕ ਜੀਵਨੀ ਅਤੇ ਵਿਅਕਤਿਤਵ, 1974 'ਚ ਉਹਨੇ ਕਿਤਾਬ ਲਿਖੀ ਹੈ, ਜਿਹਦੇ ਵਿੱਚ ਮੈਂ ਪੜ੍ਹਿਆ ਵੀ ਇਹ ਜਿਹੜੀ ਸੂਚਕ ਪ੍ਰਸੰਗ ਦੀ ਜਿਹੜੀ ਲੈਂਗੁਏਜ ਹੈਗੀ ਆ ਇਹ ਵੀ ਥੋੜ੍ਹੀ ਮਾਡਰਨ ਲੱਗਦੀ ਹੈ। ਵੀ ਲੱਗਦਾ ਨਹੀਂ ਹੈ ਵੀ ਉਦੋਂ ਕਦੀ ਕਿਤਾਬ ਲਿਖੀ ਹੋਈ ਹੈ ਜਦੋਂ ਗੁਰੂ ਅਰਜਨ ਦੇਵ ਜੀ ਸਾਹਿਬ ਦਾ ਟਾਈਮ ਸੀਗਾ। ਇਸ ਕਰਕੇ ਇਸ ਚੀਜ਼ ਨੂੰ ਬੜਾ ਅਥੈਂਟੀਕੇਟ ਰਤਨ ਸਿੰਘ ਜੱਗੀ ਜੀ ਆਪਣੀ ਬੁੱਕ 'ਚ ਲਿਖਦੇ ਪਏ ਅਸੀਂ ਨਹੀਂ ਮੰਨ ਸਕਦੇ ਵੀ ਗੁਰੂ ਅਰਜਨ ਦੇਵ ਜੀ ਦੇ ਵੇਲੇ 'ਤੇ ਵੀ ਕੋਈ ਲਿਖਤ ਜਿਹੜੀ ਹੈਗੀ ਆ ਮੌਜੂਦ ਸੀਗੀ ਜਿਹੜੀ ਭਾਈ ਬਾਲੇ ਦਾ ਜ਼ਿਕਰ ਕਰਦੀ ਸੀ। ਪਰ ਜਿਹੜੇ ਭਾਈ ਬਾਲੇ ਨੂੰ ਮੰਨਦੇ ਆ ਉਹ ਇਸ ਚੀਜ਼ ਨੂੰ ਬਹੁਤ ਵੱਡਾ ਪ੍ਰੂਫ ਮੰਨਦੇ ਆ ਕਿ ਗੁਰੂ ਅਰਜਨ ਦੇਵ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਰਨ ਤੋਂ ਪਹਿਲਾਂ ਜਿਹੜੇ ਕੁਛ ਸਾਲ ਸੀਗੇ ਉਹਨਾਂ ਦੇ ਦੌਰਾਨ ਭਾਈ ਬਹਿਲੋ ਜਿਹੜਾ ਉਸ ਵੇਲੇ ਨਾਲ ਸੀ, ਉਹਨੇ ਜਿਹੜੀ ਆਪਣੀ ਸੂਚਕ ਪ੍ਰਸੰਗ ਗੁਰੂ ਕਾ ਲਿਖੀ ਆ ਉਹਦੇ ਵਿੱਚ ਉਹਨੇ ਇਹ ਬਕਾਇਦਾ ਲਾਈਨ ਜਿਹੜੀ ਆ ਲਿਖੀ ਹੋਈ ਹੈ। ਜਿਹੜਾ ਦੂਜਾ ਹੋਰ ਮੈਨੂੰ ਅਕਾਊਂਟ ਜਿੱਦਾਂ ਤੁਸੀਂ ਕਿਹਾ ਵੀ ਆਪਣੀ ਰਿਸਰਚ ਕਰਦੇ ਆ, ਸਾਨੂੰ ਇਹ ਵੀ ਰਿਸਰਚ ਕਰਨੀ ਪੈਂਦੀ ਹੈ ਵੀ ਇਹ ਚੀਜ਼ ਲਿਖੀ ਕਿਹਨੇ ਹੈ। ਅਗਲੀ ਜਿਹੜੀ ਮੈਨੂੰ ਲਾਈਨ ਮਿਲੀ ਹੈ ਪਰਚੀਆਂ ਸੇਵਾਦਾਸ। ਇਹ 10ਵੇਂ ਪਾਤਸ਼ਾਹ ਦੀ ਜਦੋਂ ਡੈਥ ਹੋਈ ਹੈ 1708 ਉਦੋਂ ਦੀ ਲਿਖੀ ਗਈ ਹੈ। ਉਹਦੇ ਵਿੱਚ ਇੱਕ ਚੈਪਟਰ ਹੀ ਹੈਗਾ ਅੱਗੇ ਸਾਖੀ ਦੂਸਰੇ ਮਹਿਲ ਕੀ ਤੁਰੀ, ਮਤਲਬ ਹੁਣ ਸਾਖੀਆਂ ਸੁਣਾਉਣ ਲੱਗੇ ਆ ਦੂਜੇ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੀਆਂ। ਉਹਦੇ ਵਿੱਚ ਬਹੁਤ ਸਾਰੀਆਂ ਸਾਖੀਆਂ ਜਿਹੜੀਆਂ ਹੈਗੀਆਂ ਬਾਲਾ ਸੰਧੂ ਦੀਆਂ ਔਰ ਗੁਰੂ ਅੰਗਦ ਦੇਵ ਜੀ ਦੀਆਂ ਹੈਗੀਆਂ। ਮਤਲਬ ਇਹਨੇ ਵੀ ਪਹਿਲੀ ਕਿਤਾਬ ਜਿਹੜਾ ਆਪਾਂ ਰੈਫਰੈਂਸ ਦਿੱਤਾ ਸੀ ਉਹਦੇ ਵਾਂਗੂ ਪਰਚੀਆਂ ਸੇਵਾਦਾਸ ਨੇ ਵੀ ਭਾਈ ਬਾਲੇ ਨੂੰ ਗੁਰੂ ਅੰਗਦ ਦੇਵ ਜੀ ਦੇ ਬਹੁਤ ਕਲੋਜ਼ ਜਿਹੜਾ ਹੈਗਾ ਉਹ ਦਿਖਾਇਆ। ਇਸ ਤੋਂ ਬਾਅਦ ਜਿਹੜੀ ਐਂਟਰੀ ਮਿਲੀ ਹੈ ਮੈਨੂੰ ਉਹ ਹੈਗੀ ਹੈ ਸਾਖੀਆਂ ਭਾਈ ਅੱਡਣ ਸ਼ਾਹ। ਭਾਈ ਅੱਡਣ ਸ਼ਾਹ ਆਪਣੇ ਸਮੇਂ ਦੇ ਬਹੁਤ ਵੱਡੇ ਸੇਵਾ ਪੰਥੀ ਹੋਏ ਹੈ। 1688 'ਚ ਇਹਨਾਂ ਦਾ ਬਰਥ ਹੋਇਆ, 1757 'ਚ ਡੈਥ ਹੋਈ ਹੈ। ਉਹਨਾਂ ਦੀ ਵੀ ਕਿਤਾਬ ਜਿਹੜੀ ਹੈ ਪੁਰਾਣੀ ਬਹੁਤ ਮਸ਼ਹੂਰ ਹੈਗੀ ਆ, ਪੁਰਾਣੇ ਲਿਟਰੇਚਰ ਦੇ ਵਿੱਚ ਉਹਦਾ ਬਹੁਤ ਵੱਡਾ ਨਾਮ ਹੈ। ਉਹਦੇ ਵਿੱਚ ਵੀ ਜਿਹੜੀਆਂ ਸਾਖੀਆਂ ਹੈਗੀਆਂ ਭਾਈ ਬਾਲੇ ਦੀਆਂ ਸਾਖੀਆਂ ਦਾ ਜ਼ਿਕਰ ਆਉਂਦਾ। ਫਿਰ 1776 'ਚ ਕਿਤਾਬ ਹੈਗੀ ਹੈ ਮਹਿਮਾ ਪ੍ਰਕਾਸ਼, ਜਿਹਨੇ ਕਿ ਬਹੁਤ ਇਹਨੂੰ ਫੇਮਸ ਕਰ ਦਿੱਤਾ ਬਾਲੇ ਨੂੰ। 1776 'ਚ ਲਿਖੀ ਗਈ ਹੈ ਸਰੂਪਦਾਸ ਭੱਲਾ ਜੀ ਵੱਲੋਂ। ਉਹ ਲਿਖਦੇ ਆ ਬੁੱਢਾ ਰੰਧਾਵਾ ਸਤਿਗੁਰ ਕੋ ਮਿਲਾ, ਪ੍ਰੀਤਵੰਤ ਸੇਵਕ ਅਤ ਭਲਾ, ਬਾਲਾ ਸੰਧੂ ਸੇਵਕ ਨੀਕਾ, ਭਾਗੀਰਥ ਸੁਖਦਾਈ ਜੀ ਕਾ। ਇਹ ਸਾਰੇ ਉਸ ਵੇਲੇ ਦੇ ਸਿੱਖਾਂ ਦੇ ਨਾਮ ਹੈਗੇ ਆ ਜਿਹੜੇ ਗੁਰੂ ਸਾਹਿਬ ਦੇ ਸ਼ਿਸ਼ ਸੀਗੇ। ਬੁੱਢਾ ਰੰਧਾਵਾ ਦੇ ਬਾਰੇ ਲਿਖਦੇ ਆ ਵੀ ਉਹ ਬਹੁਤ ਨਾਈਸ ਸੀਗੇ, ਅਫੈਕਸ਼ਨੇਟ ਸੀ। ਬਾਲਾ ਸੰਧੂ ਬਾਰੇ ਲਿਖਦੇ ਆ ਵੀ ਉਹ ਲਵਲੀ ਡਿਸਾਈਪਲ ਸੀਗੇ। ਭਗੀਰਥ ਇੱਕ ਨੰਬਰਦਾਰ ਸੀਗਾ ਪਿੰਡ ਜਿਹੜਾ ਆਪਣਾ ਹੈਗਾ ਸ਼ਾਹਕੋਟ ਦੇ ਵਿੱਚ ਮਲਸੀਆਂ, ਅਤੇ ਉਹ ਮਨਸੁਖ ਦਾ ਦੋਸਤ ਸੀਗਾ। ਇੱਕ ਹੋਰ ਸਾਖੀ ਹੈਗੇ ਮਨਸੁਖ, ਉਹ 'ਚ ਨਾਮ ਆਉਂਦਾ, ਉਹਦਾ ਦੋਸਤ ਸੀਗਾ ਇਹ। ਸੋ ਜਿੱਥੇ ਉਹ ਸਾਰੇ ਸਿੱਖਾਂ ਦੀ ਪ੍ਰੇਜ਼ ਕਰ ਰਹੇ ਆ ਸਰੂਪਦਾਸ ਭੱਲਾ ਜੀ, ਉਹਨਾਂ ਦੇ ਵਿੱਚ ਇਹ ਨਾਮ ਬਾਲਾ ਸੰਧੂ ਦਾ ਵੀ ਜਿਹੜਾ ਹੈਗਾ ਆ। ਸੋ ਇਹ ਕੁਛ ਪਹਿਲਾਂ ਚੀਜ਼ਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਕਿਤਾਬਾਂ ਦੇ ਵਿੱਚ ਜਿਹੜਾ ਸੀ ਬਾਲੇ ਸੰਧੂ ਦਾ ਨਾਮ ਆਇਆ। ਜੀ ਸੋ ਜਿਹੜਾ ਸਰੂਪ ਹੁਣਾਂ ਦੀ ਤੁਸੀਂ ਕਿਤਾਬ ਦੱਸ ਰਹੇ ਹੋ ਉਸ ਦੇ ਵਿੱਚ ਬਾਲੇ ਬਾਰੇ ਉਹਨਾਂ ਨੇ ਕੀ ਲਿਖਿਆ? ਉਹਨਾਂ ਨੇ ਉਹਦੇ ਗੁੱਡ ਲਿਖਿਆ ਸੀ, ਬੈਡ ਲਿਖਿਆ ਸੀ, ਕੀ ਲਿਖਿਆ ਸੀ? ਉਹ ਵਿੱਚ ਇੱਦਾਂ ਗੁੱਡ ਬੈਡ ਨਹੀਂ ਆ, ਉਹਨਾਂ 'ਚ ਗੁੱਡ ਹੀ ਮਤਲਬ ਇੱਦਾਂ ਇੱਕ ਐਜ਼ ਕਰੈਕਟਰ ਦਿਖਾਇਆ ਗਿਆ ਉਹਨਾਂ ਨੂੰ। ਠੀਕ ਹੈ, ਮਤਲਬ ਇੱਕ ਕਿਰਦਾਰ ਜਿਹੜਾ ਸੀ ਉਹ ਦਿਖਾਇਆ ਗਿਆ। ਪਰ ਹੁਣ ਆਪਾਂ ਇੱਥੇ ਜਿਹੜਾ ਹੈਗਾ ਇਹ ਗੱਲ ਕਰੀਏ ਵੀ ਇਹ ਤਾਂ ਕਿਤਾਬਾਂ ਸੀਗੀਆਂ ਜਿਨ੍ਹਾਂ ਦੇ ਵਿੱਚ ਦਿਖਾਇਆ ਗਿਆ ਕਿ ਬਾਲਾ ਕੋਈ ਕਰੈਕਟਰ ਹੈਗਾ ਜੀ। ਸੋ ਹੁਣ ਸਵਾਲ ਆਉਂਦਾ ਬਾਲੇ ਦੀਆਂ ਸਾਖੀਆਂ ਨੂੰ ਲੈ ਕੇ। ਹਾਂਜੀ, ਹੁਣ ਹੈਗਾ ਵੀ ਕਈ ਉਸ ਵੇਲੇ ਇਹੋ ਜਿਹੀਆਂ ਕਿਤਾਬਾਂ ਵੀ ਜਿਹੜੀਆਂ ਹੁਣ ਆਪਾਂ ਘੋਖਣੀਆਂ ਪੈਣੀਆਂ ਵੀ ਉਸ ਵੇਲੇ ਤਾਂ ਲਿਖੀਆਂ ਤਾਂ ਗਈਆਂ ਪਰ ਇਹਨਾਂ ਵਿੱਚ ਬਾਲੇ ਦਾ ਨਾਮ ਹੈ ਹੀ ਨਹੀਂ ਹੈ। ਠੀਕ ਹੈ, ਹੁਣ ਆਪਾਂ ਪਹਿਲਾਂ ਤਾਂ ਆਪਾਂ ਉਹ ਕਿਤਾਬਾਂ ਲੱਭ ਲਈਆਂ ਪੁਰਾਣੀਆਂ ਜਿਨ੍ਹਾਂ 'ਚ ਬਾਲੇ ਦਾ ਨਾਮ ਆ ਗਿਆ, ਕਿਰਦਾਰ ਦਾ ਨਾਮ ਆ ਰਿਹਾ। ਹਾਂਜੀ, ਹੁਣ ਆਪਣੇ ਲਈ ਵੀ ਜ਼ਰੂਰੀ ਆ ਵੀ ਉਸ ਵੇਲੇ ਹੋਰ ਵੀ ਕਈ ਚੀਜ਼ਾਂ ਲਿਖੀਆਂ ਗਈਆਂ ਸੀ। ਜਿਵੇਂ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਨੰਬਰ 11
ਇਹ ਵੀ अर्ਲੀ 17th ਸੈਂਚਰੀ 'ਚ ਲਿਖੀ ਗਈ ਹੈ, ਜਿਸ 'ਚ ਪ੍ਰੋਮੀਨੈਂਟ ਸਿੱਖਾਂ ਦੇ ਨਾਮ ਹੈਗੇ ਆ। ਉਹਨਾਂ ਵਿੱਚ ਭਾਈ ਬਾਲੇ ਦਾ ਜਿਹੜਾ ਨਾਮ ਹੈ ਨਹੀਂ ਗਾ, ਜ਼ਿਕਰ ਨਹੀਂ ਹੈ ਉਸ 'ਚ ਜਿਹੜਾ ਜ਼ਿਕਰ ਹੈਗਾ, ਪਰ ਉਹਦੇ ਵਿੱਚ ਹੀ ਉਹਨਾਂ ਨੇ ਭਾਈ ਲਾਲੋ ਦਾ ਨਾਮ ਵੀ ਨਹੀਂ ਲਿਖਿਆ ਹੋਇਆ, ਜਿਹੜਾ ਕਿ ਬਾਲਾ ਜਨਮ ਸਾਖੀ ਦੇ ਮੁਤਾਬਿਕ ਬਹੁਤ ਗੁਰੂ ਸਾਹਿਬ ਦਾ ਸਿੱਖ ਸੀਗਾ, ਐਮਨਾਬਾਦ ਸੈਦਪੁਰ ਦੇ ਇਲਾਕੇ ਦੇ ਵਿੱਚ ਜੀ। ਹੋਰ ਹੈਗੀਆਂ ਉਸ ਵੇਲੇ ਦੀ ਲਿਖੀਆਂ ਹੋਈਆਂ, ਪੁਰਾਤਨ ਜਨਮ ਸਾਖੀ ਹੋ ਗਈ, ਮਿਹਰਬਾਨ ਜਨਮ ਸਾਖੀ ਹੋ ਗਈ। ਇਹ ਵੀ ਪਤਾ ਨਹੀਂ ਕੰਪੀਟੀਸ਼ਨ ਸੀਗਾ ਨਾ ਜਨਮ ਸਾਖੀ ਦਾ ਆਪਸ ਵਿੱਚ, ਇਹਨਾਂ ਨੇ ਵੀ ਬਿਲਕੁਲ ਬਾਲੇ ਬਾਰੇ ਸਾਇਲੈਂਸ ਰੱਖੀ ਹੋਈ ਹੈ। ਮਤਲਬ ਗੁਰੂ ਸਾਹਿਬ ਦੇ ਨਾਲ ਮਰਦਾਨਾ ਤਾਂ ਹਮੇਸ਼ਾ ਦਿਖਾਇਆ, ਨਾ ਹੀ ਪੁਰਾਤਨ ਨੇ ਅਤੇ ਨਾ ਹੀ ਮਿਹਰਬਾਨ ਨੇ, ਇਹਨਾਂ ਨੇ ਬਾਲੇ ਦਾ ਜਿਹੜਾ ਹੈਗਾ ਉਹ ਜ਼ਿਕਰ ਨਹੀਂ ਕੀਤਾ। ਸੋ ਇਹ ਜਿਹੜੀਆਂ ਕੰਟਰੋਵਰਸੀ ਜਿਹੜੀ ਹੈਗੀ ਇੱਥੋਂ ਸਟਾਰਟ ਹੋਣ ਲੱਗ ਪੈਂਦੀ ਹੈ ਕਿ ਕੁਛ ਪੁਰਾਣੀਆਂ ਕਿਤਾਬਾਂ ਹੈਗੀਆਂ ਜਿਨ੍ਹਾਂ 'ਚ ਤਾਂ ਉਹ ਬੜਾ ਪ੍ਰੋਮੀਨੈਂਟ ਕਰੈਕਟਰ ਦਿਖਾਇਆ ਗਿਆ, ਜਿਹੜੀਆਂ ਪਹਿਲਾਂ ਆਪਾਂ ਚਾਰਾਂ ਦੇ ਨਾਮ ਦੱਸ ਕੇ ਹਟੇ ਹਾਂ। ਮੁੜ ਕੇ ਜਿਹੜੀਆਂ ਆਪਾਂ ਇਹ ਗੱਲ ਕਰਕੇ ਹਟੇ ਹਾਂ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਪੁਰਾਤਨ ਜਨਮ ਸਾਖੀ, ਮਿਹਰਬਾਨ ਜਨਮ ਸਾਖੀ ਦੇ ਦੋਨੋਂ ਖੰਡ ਮੈਂ ਪੜ੍ਹੇ ਆ, ਉਹਨਾਂ 'ਚ ਕਿਤੇ ਵੀ ਜਿਹੜਾ ਹੈਗਾ ਬਾਲੇ ਦੀ ਐਂਟਰੀ ਨਹੀਂ ਹੈਗੀ ਜੀ। ਇਹ ਤੁਹਾਨੂੰ ਕੀ ਲੱਗਦਾ ਕੀ ਕਾਰਨ ਸੀਗਾ ਵੀ ਇੱਕ ਪਾਸੇ ਉਸ ਕਿਰਦਾਰ ਨੂੰ ਉਭਾਰਿਆ ਜਾ ਰਿਹਾ, ਦਿਖਾਇਆ ਜਾ ਰਿਹਾ, ਅਤੇ ਦੂਜੇ ਪਾਸੇ ਉਸੇ ਦੇ ਸਮਕਾਲੀ ਇਤਿਹਾਸਕਾਰ ਜਿਹੜੇ ਇਸ ਦਾ ਨਾਮ ਲੈਣ ਤੋਂ ਵੀ ਗੁਰੇਜ਼ ਕਰ ਰਹੇ ਆ? ਜੀ ਇਹੀ ਸਭ ਤੋਂ ਵੱਡਾ ਸ਼ਸ਼ਰ ਪੰਜਾ ਹੈਗਾ, ਔਰ ਇਹੀ ਆਪਾਂ ਆਪਣੇ ਚੈਪਟਰ ਦੇ ਵਿੱਚ ਅੱਗੇ ਜਾ ਕੇ, ਕਿਉਂਕਿ ਅੱਜ ਦਾ ਜਿਹੜਾ ਆਪਣਾ ਟੌਪਿਕ ਹੈਗਾ ਇਹ ਹੌਲੀ ਹੌਲੀ ਆਪਾਂ ਇਹਨੂੰ ਬਿਲਡ ਕਰ ਰਹੇ ਹਾਂ। ਕਹਿ ਲਓ ਵੀ ਵਕੀਲਾਂ ਵਾਂਗੂ ਆਪਾਂ ਕਿਸੇ ਦੀ ਸਾਈਡ ਨਾ ਲੈਂਦੇ ਹੋਏ ਦਲੀਲਾਂ ਦੋਨੋਂ ਪਾਸੇ ਦਲੀਲਾਂ ਦੇ ਰਹੇ ਹਾਂ, ਅਤੇ ਆਪਾਂ ਐਂਡ 'ਤੇ ਜਾ ਕੇ ਜਿਹੜੀ ਇਹ ਡਿਸਕਸ਼ਨ ਨੂੰ ਕੰਪਲੀਟ ਕਰਾਂਗੇ। ਪਰ ਇਹ ਕੁਐਸਚਨ ਤੁਹਾਡਾ ਬਹੁਤ ਜਾਇਜ਼ ਹੈਗਾ ਵੀ ਕੀ ਕਾਰਨ ਹੈ ਵੀ ਉਹਨਾਂ ਨੇ ਇਨਕਲੂਡ ਨਹੀਂ ਕੀਤਾ, ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਵਿੱਚ, ਜਾਂ ਪੁਰਾਤਨ ਜਨਮ ਸਾਖੀ ਨੇ, ਜਾਂ ਔਰ ਮਿਹਰਬਾਨ ਜਨਮ ਸਾਖੀ ਨੇ, ਜਦ ਕਿ ਆਹ ਜਿਹੜੀਆਂ ਆਪਾਂ ਹੋਰ ਬੜੀਆਂ ਜਿਹੜੀਆਂ ਇੰਪੋਰਟੈਂਟ ਜਿਹੜਾ ਲਿਟਰੇਚਰ ਉਸ ਵੇਲੇ ਦਾ ਜਿਹੜਾ ਸੀਗਾ, ਸਾਖੀਆਂ ਭਾਈ ਅੱਡਣ ਸ਼ਾਹ ਸੇਵਾ ਪੰਥੀਆਂ ਦੀ ਬਹੁਤ ਵੱਡੀ ਕਿਤਾਬ ਮੰਨੀ ਗਈ ਹੈ। ਫਿਰ ਪਰਚੀਆਂ ਸੇਵਾਦਾਸ ਹੈਗੀ ਆ, ਫਿਰ ਈਵਨ ਸੂਚਕ ਪ੍ਰਸੰਗ ਗੁਰੂ ਕਾ, ਜਿਹਦੇ ਬਾਰੇ ਫਿਰ ਹੁਣ ਅੱਗੇ ਇਹ ਹੋਣ ਲੱਗ ਪੈਂਦਾ ਨਾ, ਕੁਐਸਚਨ ਦਾ ਆਨਸਰ ਇਹੀ ਹੈ ਵੀ ਉਹਦੀ ਵੀ ਫਰਦਰ ਰਿਸਰਚ ਕਰਨੀ ਕਈ ਵਾਰੀ ਬਣਨੀ ਸ਼ੁਰੂ ਹੋ ਜਾਂਦੀ ਹੈ ਵੀ ਕੀ ਵਾਕਈ ਇਹ ਚੀਜ਼ਾਂ ਵੀ ਉਸ ਵੇਲੇ ਲਿਖੀ ਗਈਆਂ ਸੀ ਕਿ ਮੁੜ ਕੇ ਕਿਸੇ ਨੇ ਰਲੇਵਾਂ ਕੀਤਾ। ਸੋ ਆਪਣੇ ਇਤਿਹਾਸਕ ਟੈਕਸਟ ਦੇ ਵਿੱਚ ਰਲੇਵਾਂ ਹੀ ਇੰਨਾ ਜ਼ਿਆਦਾ ਹੋ ਚੁੱਕਾ ਕਿ ਜਿਹੜੀ ਚੀਜ਼ ਦਾ ਵੀ ਤੁਸੀਂ ਰੈਫਰੈਂਸ ਦਿੰਦੇ ਆ ਉਹਨੂੰ ਹੀ ਡਬਲ ਚੈੱਕ ਕਰਨਾ ਪੈ ਜਾਂਦਾ ਵੀ ਕੀ ਵਾਕਈ ਉਸ ਵੇਲੇ ਲਿਖੀ ਵੀ ਸੀ ਕਿ ਮੁੜ ਕੇ ਕਿਸੇ ਨੇ ਸਕੀਮ ਨਾਲ ਲਿਖੀ ਇਹ ਚੀਜ਼ਾਂ ਐਂਟਰ ਕਰਵਾਉਣ ਦੇ ਲਈ। ਸੋ ਹੁਣ ਤੁਹਾਡੇ ਮੁਤਾਬਿਕ ਕੀ ਹੈਗਾ? ਚਲੋ ਕਿਰਦਾਰ ਦਾ ਨਾਮ ਆਉਂਦਾ ਵੀ ਆ, ਕਿਸੇ ਨੇ ਜਿਹੜਾ ਉਸ ਨੂੰ ਸਾਈਡ 'ਤੇ ਵੀ ਰੱਖਿਆ, ਹੋ ਸਕਦਾ ਵੀ ਉਹਨਾਂ ਇਤਿਹਾਸਕਾਰਾਂ ਦੀ ਉਹਨਾਂ ਦੇ ਪ੍ਰਤੀ ਕੋਈ ਨਾਰਾਜ਼ਗੀ ਹੋਵੇ ਵੀ ਨਹੀਂ ਅਸੀਂ ਇਸ ਕਿਰਦਾਰ ਨੂੰ ਜਿਹੜਾ ਉਹ ਜ਼ਿਕਰ ਕਰਨਾ, ਉਹ ਨਾਰਾਜ਼ਗੀ ਕੀ ਆ, ਕਿਵੇਂ ਆ, ਉਹ ਤਾਂ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਆਪਾਂ ਇਸ ਗੱਲਬਾਤ ਦੇ ਵਿੱਚ ਦੇਖੀਏ। ਕੀ ਤੁਹਾਡੇ ਮੁਤਾਬਕ ਬਾਲੇ ਦੇ ਕਿਰਦਾਰ ਦੇ ਦੁਆਰਾ ਇਹ ਸਾਖੀਆਂ ਜਿਹੜੀਆਂ ਇਹ ਲਿਖੀਆਂ ਗਈਆਂ ਆ ਜਾਂ ਨਹੀਂ ਲਿਖੀਆਂ ਗਈਆਂ, ਅਤੇ ਕੀ ਕੋਈ ਇਸ ਦੇ ਪ੍ਰਤੀ ਕੋਈ ਪੱਕੀ ਠੋਸ ਵੱਡੀ ਉਦਾਹਰਣ ਜਿਹੜੀ ਉਸ ਟਾਈਮ ਦੇ ਮੁਤਾਬਕ ਲਿਖਤਾਂ 'ਚੋਂ ਤੁਹਾਨੂੰ ਜਿਹੜੀ ਕੁਛ ਲੱਭੀ ਹੈਗੀ ਆ? ਦੇਖੋ, ਜਿਹੜੀ ਬਾਲਾ ਜਨਮ ਸਾਖੀ ਦੀਆਂ ਨਾ ਮੈਨੂਸਕ੍ਰਿਪਟਸ ਬਹੁਤ ਹੈਗੀਆਂ, ਮਤਲਬ ਬਾਲਾ ਜਨਮ ਸਾਖੀ ਕੋਈ ਇੱਕ ਨਹੀਂ ਹੈਗੀ, ਮਤਲਬ ਇਹਦੀਆਂ ਬਹੁਤ ਕਾਪੀਆਂ ਅਲੱਗ-ਅਲੱਗ ਪਈਆਂ ਦੁਨੀਆ ਭਰ 'ਚ, ਲਾਇਬ੍ਰੇਰੀਜ਼ 'ਚ, ਗੁਰਦੁਆਰਾ ਸਾਹਿਬ 'ਚ ਇਹਦੀਆਂ ਅਲੱਗ-ਅਲੱਗ ਵਰਜਨ ਜਿਹੜੇ ਹੈਗੇ ਪਏ ਆ। ਕਈਆਂ ਦੇ ਵਿੱਚ ਥੋੜ੍ਹੀਆਂ ਸਾਖੀਆਂ ਨੇ, ਕਈਆਂ 'ਚ ਵੱਧ ਸਾਖੀਆਂ ਨੇ। ਜਿਹੜੀ ਮੈਂ ਇੱਕ ਗੱਲ ਕਰਨ ਲੱਗਾ ਉਹਦੇ ਮੁਤਾਬਕ ਸਿੱਧ ਹੁੰਦਾ ਕਿ ਜਿਹੜੀ ਬਾਲਾ ਜਨਮ ਸਾਖੀ ਹੈ, ਜਿਹੜੀ ਵਾਲੀ ਕਾਪੀ ਜਿਹਦੇ ਬਾਰੇ ਮੈਂ ਗੱਲ ਕਰ ਰਿਹਾ, ਜਿਹਦੇ ਬਾਰੇ ਮੈਂ ਰਿਸਰਚ ਕੀਤੀ ਹੈ, ਇਹ ਲਿਥੋਗ੍ਰਾਫ ਕੀਤੀ ਗਈ ਹੈ, ਮਤਲਬ ਪੱਥਰ ਦਾ ਛਾਪਾ ਸੀ 1883 ਦੇ ਵਿੱਚ। ਅੱਛਾ ਜੀ। 1883 ਦੇ ਵਿੱਚ ਇਹਦਾ ਪੱਥਰ ਦੇ ਛਾਪੇ ਨਾਲ ਛਾਪੀ ਗਈ, ਮਤਲਬ ਲਿਖੀ ਤਾਂ ਪਹਿਲਾਂ ਦੀ ਸੀਗੀ, ਪਰ ਇਹਦੀ ਜਿਹੜੀ ਪਹਿਲੀ ਪ੍ਰਿੰਟਿੰਗ ਕਹਿ ਲਓ ਹੋਈ ਆ ਉਹ 1883 ਦੀ ਹੈਗੀ ਹੈ। ਅਤੇ ਇਹ ਕਿਹੜੇ ਵਾਲੀ ਸੀਗੀ? ਇਹ ਹੈਗੀ ਬਾਲਾ ਜਨਮ ਸਾਖੀ ਹੈ, ਇੱਕ ਵਨ ਆਫ ਦਾ ਬਾਲਾ ਜਨਮ ਸਾਖੀ। ਇਹਦੇ ਵਿੱਚ ਕਿੰਨੇ ਸੀਗੇ ਟੋਟਲ ਸਾਖੀਆਂ? ਇਹਦੇ ਵਿੱਚ ਟੋਟਲ ਸਾਖੀਆਂ ਨਹੀਂ ਮੈਨੂੰ ਪਤਾ, ਮੇਰੇ ਖਿਆਲ ਹੈ ਇਹ ਵੱਡੀ ਵਾਲੀਆਂ 'ਚ ਆਉਂਦੀ ਹੈ। ਦਿਸ ਇਜ਼ ਵਨ ਆਫ ਦਾ ਵਨ ਦੈਟ ਇਜ਼ ਦਾ ਲਾਰਜੈਸਟ ਵਨ। ਮਤਲਬ ਇਹ ਕਿਉਂਕਿ ਜਿਹੜੀ ਸਾਖੀ ਦੀ ਮੈਂ ਗੱਲ ਕਰਨ ਲੱਗਾ ਉਹ ਸਾਖੀ ਨੰਬਰ 75 ਹੈਗੀ ਹੈ। ਠੀਕ ਹੈ। ਉਹ 75 ਨੰਬਰ ਆਪਣੀ ਸਾਖੀ ਦੇ ਵਿੱਚ ਕਹਿੰਦੇ ਵੀ ਜਦੋਂ ਗੁਰੂ ਸਾਹਿਬ ਜੀ ਪੰਡਿਤ ਬ੍ਰਹਮਦਾਸ ਨੂੰ ਉੱਥੇ ਸਾਖੀ ਹੈਗੀ ਬੜੀ ਮਸ਼ਹੂਰ, ਉੱਥੇ ਜਾ ਕੇ ਕਸ਼ਮੀਰ 'ਚ ਮਿਲਦੇ ਆ, ਉੱਥੇ ਗੁਰੂ ਸਾਹਿਬ ਨੇ ਜਦੋਂ ਇੱਕ ਸਲੋਕ ਦੀ ਰਚਨਾ ਕੀਤੀ ਹੈ, ਉਹ ਸਲੋਕ ਜਿਹੜਾ ਹੈਗਾ ਉਹ ਸਲੋਕ ਕਹਿੰਦਾ ਹੈ ਬਾਲਾ ਆਪਣੀ ਜਨਮ ਸਾਖੀ 'ਚ ਕਿ ਗੁਰੂ ਸਾਹਿਬ ਨੇ ਇਸ ਸਲੋਕ ਦੀ ਰਚਨਾ ਕੀਤੀ, ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ। ਸਲੋਕ ਹੈਗਾ, ਗੁਰ ਮਿਲੀਏ ਮਨ ਰਹੱਸੀਏ ਜਿਉਂ ਉੱਠੇ ਧਰਨ ਸਿਗਾਰ, ਸਭ ਦਿਸੇ ਹਰਿਆਵਲੀ ਸਭ ਭਰੇ ਸੁਬਰਤਾਲ, ਅੰਦਰ ਰਚੇ ਸੱਚ ਰੰਗ ਜਿਉਂ ਮਨਜੀਠੇ ਲਾਲ, ਕਮਲ ਵਿਗਸੇ ਸੱਚ ਮਨ ਗੁਰ ਕੇ ਸ਼ਬਦ ਨਿਹਾਲ। ਪਰ ਜਦੋਂ ਆਪਾਂ ਇਹਨੂੰ ਰਿਸਰਚ ਕਰਦੇ ਹਾਂ, ਇਹ ਤੋਂ ਪਹਿਲਾਂ ਲਿਖਿਆ ਹੋਇਆ ਮਹੱਲਾ ਤੀਜਾ, ਮਤਲਬ ਇਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਗੁਰਬਾਣੀ ਦੇ ਵਿੱਚ ਇਹ ਸ਼ਲੋਕ ਹੈ ਹੀ ਨਹੀਂ ਆ। ਇਹ ਸ਼ਲੋਕ ਤਾਂ ਗੁਰੂ ਅਮਰਦਾਸ ਜੀ ਪਾਤਸ਼ਾਹ ਦਾ ਆ। ਸੋ ਪਰ ਜਨਮ ਸਾਖੀ ਦੇ ਵਿੱਚ ਇਹ ਕਿਹਾ ਜਾ ਰਿਹਾ ਆ ਵੀ ਗੁਰੂ ਨਾਨਕ ਦੇਵ ਜੀ ਨੇ ਲਿਖੀ ਹੈ। ਜਨਮ ਸਾਖੀ 'ਚ ਕਿਉਂਕਿ ਇਹ ਗੱਲ ਮਿਲਦੀ ਜੁਲਦੀ ਸੀਗੀ ਉਸ ਸਟੋਰੀ ਦੇ ਨਾਲ, ਜਿਹੜੀ ਪੰਡਿਤ ਬ੍ਰਹਮਦਾਸ ਦੇ ਨਾਲ ਸਟੋਰੀ ਸਾਖੀ ਬਿਲਡ ਹੋਈ ਆ,
ਉਹਦੇ ਵਿੱਚ ਇਹ ਫਿੱਟ ਹੁੰਦਾ ਸੀ ਵਧੀਆ। ਸੋ ਉਹਨੇ ਜਨਮ ਸਾਖੀ ਲਿਖਣ ਵਾਲੇ ਨੇ ਉੱਥੇ ਫਿੱਟ ਕਰ ਦਿੱਤਾ ਵਿਦਆਊਟ ਰਿਅਲਾਈਜ਼ਿੰਗ ਵੀ ਇਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਸਲੋਕ ਨਹੀਂ ਹੈ। ਸੋ ਕਈ ਵਾਰੀ ਵੀ ਇਹ ਲੱਗਦਾ ਵੀ ਜਿਹੜੀਆਂ ਜਨਮ ਸਾਖੀਆਂ ਦੇ ਵਿੱਚ ਗੁਰਬਾਣੀ ਦੇ ਜਿਹੜੇ ਸਲੋਕ ਇਨਸਰਟ ਕੀਤੇ ਗਏ ਆ ਉਹ ਮੌਕੇ ਦੀ ਲੋੜ ਦੇ ਮੁਤਾਬਕ ਜਿੱਥੇ ਉਹ ਸਾਖੀ ਦੇ ਵਿੱਚ ਕਨਸੈਪਟ ਫਿੱਟ ਹੁੰਦਾ ਸੀ ਉਸ ਹਿਸਾਬ ਨਾਲ ਐਡਜਸਟ ਕੀਤੇ ਗਏ ਆ, ਤੇ ਕਿਤੇ ਕਿਤੇ ਫਿੱਟ ਕਰਨ ਵਾਲੇ ਨੂੰ ਗਲਤੀ ਲੱਗ ਗਈ ਆ ਕਿ ਉਹਦਾ ਆਥਰ ਕੌਣ ਸੀ, ਜਿਵੇਂ ਕਿ ਆਪਾਂ ਇਸ ਐਗਜ਼ਾਮਪਲ 'ਚ ਦੇਖ ਕੇ ਹਟੇ। ਹੁਣ ਕੀ ਇਹ ਬਾਲੇ ਦੇ ਵੱਲੋਂ ਓਰੀਜਨਲੀ ਗਲਤੀ ਹੋਈ ਆ ਜਾਂ ਬਾਲੇ ਦਾ ਨਾਂ ਲਿਖ ਕੇ ਮੁੜ ਕੇ ਕਿਸੇ ਨੇ ਜਨਮ ਸਾਖੀ ਲਿਖੀ ਲੇਟਰ ਔਨ, ਪਰ ਇਹ ਤੋਂ ਇਹ ਸਿੱਧ ਹੋ ਗਿਆ ਵੀ ਜਿਹਨੇ ਵੀ ਇਹ ਜਨਮ ਸਾਖੀ ਲਿਖੀ ਆ ਉਹਨੇ ਇਸ ਚੀਜ਼ ਦਾ ਧਿਆਨ ਨਹੀਂ ਦਿੱਤਾ। ਤੇ ਇਹ ਜਦੋਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ ਆ, ਉਹ ਤੋਂ ਬਾਅਦ ਦੀ ਲਿਖੀ ਹੋਈ ਲਿਖਤ ਆ, ਕਿਉਂਕਿ ਇਹ ਜਿਹੜਾ ਤੀਜੇ ਪਾਤਸ਼ਾਹ ਦਾ ਸ਼ਬਦ ਹੈਗਾ ਉਦੋਂ ਹੀ, ਉਸ ਤੋਂ ਬਾਅਦ ਹੀ ਲੋਕਾਂ ਸਾਹਮਣੇ ਆਇਆ ਸੀ, ਕੰਪਾਈਲ ਹੋਣ ਤੋਂ ਬਾਅਦ। ਹਾਂ, ਉਦੋਂ ਹੀ ਲੋਕਾਂ ਤੱਕ ਜਿਹੜੀ ਉਹਦੀ ਪਹੁੰਚ ਹੋਈ ਸੀ, ਔਰ ਉਸ ਤੋਂ ਬਾਅਦ ਵੀ 25 30 50 ਸਾਲ ਲੱਗ ਗਏ ਸੀ, ਕਿਉਂਕਿ ਅੱਗੇ ਇੱਦਾਂ ਮਲਟੀਪਲ ਹਰੇਕ ਜਗ੍ਹਾ ਦੇ ਸਰੂਪ ਨਹੀਂ ਸੀ ਹੁੰਦਾ, ਬਹੁਤ ਘੱਟ ਸਰੂਪ ਸੀਗੇ, ਬਹੁਤ ਜ਼ਿਆਦਾ ਰਾਇਲ ਫੈਮਲੀਜ਼ ਕਹਿ ਲਓ, ਰਿਚ ਫੈਮਲੀਜ਼ ਸੀਗੀਆਂ ਜਿਹੜੀਆਂ ਸਰੂਪ ਦੀ ਕਾਪੀ ਕਰਕੇ ਜਿਹੜੀਆਂ ਆਪਣੇ ਕੋਲ ਰੱਖਦੀਆਂ ਸੀਗੀਆਂ। ਇੱਦਾਂ ਹੀ ਮੈਂ ਇੱਕ ਹੋਰ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ, ਇਸੇ ਮੈਨੂਸਕ੍ਰਿਪਟ ਦੀ ਮੈਂ ਗੱਲ ਕਰਦਾ, ਜਿਹੜੀ ਮੈਨੂਸਕ੍ਰਿਪਟ 1883 'ਚ ਲਿਥੋਗ੍ਰਾਫ ਕੀਤੀ ਗਈ, ਲਾਹੌਰ ਦੇ ਪੱਥਰ ਛਾਪੇ 'ਚ ਛਾਪੀ ਗਈ ਸੀਗੀ। ਰੇਅਰ ਕਾਪੀਜ਼ ਹੈਗੀਆਂ ਇਹ, ਪੁਰਾਣੀਆਂ ਦੇ ਵਿੱਚੋਂ ਗਿਣੀਆਂ ਜਾਂਦੀਆਂ। 1883 'ਚ ਇਹਦਾ ਪਹਿਲਾ ਉਹ ਪ੍ਰਿੰਟ ਹੋਇਆ। ਉਹਦੇ 'ਚ ਹੈਗਾ 40 ਨੰਬਰ ਸਾਖੀ ਦੇ ਵਿੱਚ, ਉੱਥੇ ਵੀ ਜਦੋਂ ਗੁਰੂ ਸਾਹਿਬ ਮਦੀਨਾ ਗਏ, ਇੱਕ ਮੁੱਲੇ ਨੇ ਉਹਨਾਂ ਨੂੰ ਕਿਹਾ ਵੀ ਤੈਨੂੰ ਅੱਲਾ ਦਾ ਨਾਮ ਵੀ ਨਹੀਂ ਜਾਣਦਾ, ਤੂੰ ਰੋਜ਼ਾ ਵੀ ਨਹੀਂ ਕਰਦਾ, ਤੈਨੂੰ ਨਮਾਜ਼ ਵੀ ਨਹੀਂ ਪੜ੍ਹਨੀ ਆਉਂਦੀ, ਵੀ ਇਹ ਜਿਹੜੀ ਜਗ੍ਹਾ ਹੈਗੀ ਫਟਾਫਟ ਛੱਡ ਦੇ, ਇਹ ਤੋਂ ਪਹਿਲਾਂ ਕਿ ਤੈਨੂੰ ਕੋਈ ਜਿਹੜਾ ਅਰਬੀ ਆ ਉਹ ਮਾਰ ਕੱਤੇ। ਅਤੇ ਉਹਦੇ ਉੱਤਰ ਦੇ ਵਿੱਚ ਗੁਰੂ ਸਾਹਿਬ ਨੇ ਜਿਹੜਾ ਉਹਨਾਂ ਨੇ ਜਿਹੜੀ ਉਹਨਾਂ ਦੀ ਰਿਪਲਾਈ ਹੈਗੀ ਆ, ਉਹ ਹੁਣ ਆਪਾਂ ਨੂੰ ਧਿਆਨ ਨਾਲ ਦੇਖਣ ਦੀ ਲੋੜ ਹੈ ਵੀ ਉਹ ਰਿਪਲਾਈ ਕਿੱਥੋਂ ਆਉਂਦੀ ਆ, ਹਾਊ ਡਜ਼ ਇਟ ਵਰਕ। ਲੈਟ ਮੀ ਜਸਟ ਸ਼ੋ ਯੂ ਵੀ ਉਹ ਜਿਹੜਾ ਉਹਨਾਂ ਸੀਗਾ, ਉਹ ਕਹਿੰਦੇ ਅੱਲਾ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ, ਹੋ ਪੈ ਖਾਕ ਫਕੀਰ ਮੁਸਾਫਿਰ, ਇਹੋ ਦਰਵੇਸ਼ ਕਬੂਲ ਦਰਾ, ਸੱਚ ਨਿਵਾਜ ਯਕੀਨ ਮੁਸੱਲਾ, ਮਨ ਸਮਾਰ ਨਿਵਾਰ ਆਸਾ, ਦੇ ਮਸੀਤ ਮਨ ਮੁਲਾਨਾ। ਸੋ ਇਹ ਹੁਣ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਹੁਣ ਆਪਾਂ ਇਸ ਵੇਲੇ ਤਾਂ ਆਪਾਂ ਨੂੰ ਇਹ ਉੱਥੇ ਬਿਲਕੁਲ ਗੱਲ ਫਿੱਟ ਬੈਠਦੀ ਹੈ, ਕਿਉਂਕਿ ਮਦੀਨਾ ਗਏ, ਮੁਸਲਿਮ ਜਗ੍ਹਾ ਹੈਗੀ ਆ, ਉਹਨੂੰ ਜਵਾਬ ਦੇ ਰਹੇ, ਉਹਦਾ ਜਵਾਬ ਦੇ ਰਹੇ, ਔਰ ਜਵਾਬ ਦੇ ਵਿੱਚ ਇਹ ਜਿਹੜੀਆਂ ਇਸਲਾਮਿਕ ਟਰਮਸ ਦੇਖੋ ਕਿੰਨੀਆਂ ਆਈਆਂ ਕਿ ਛੋੜ ਅੱਲਾ ਅਗਮ ਖੁਦਾਈ ਬੰਦੇ, ਖੁਦਾ ਦਾ ਨਾਮ ਆਇਆ, ਛੋੜ ਖਿਆਲ ਦੁਨੀਆ ਕੇ ਧੰਦੇ, ਹੋ ਪੈ ਖਾਕ ਫਕੀਰ ਮੁਸਾਫਰ, ਇਹੋ ਦਰਵੇਸ਼ ਕਬੂਲ ਦਰਾ, ਸੱਚ ਨਿਮਾਜ਼ ਯਕੀਨ ਮੁਸੱਲਾ। ਮਤਲਬ ਇਹ ਨਾਮ ਜਿਹੜੇ ਹੈਗੇ ਆ ਇਸਲਾਮਿਕ ਟਰਮੀਨੋਲੋਜੀ ਆਈ। ਤਾਂ ਸੋ ਜਦੋਂ ਆਪਾਂ ਜਨਮ ਸਾਖੀ ਪੜ੍ਹਦੇ ਹਾਂ, ਆਪਾਂ ਨੂੰ ਲੱਗਦਾ ਕਿ ਵਾਕਈ ਉੱਥੇ ਦੀ ਜਿਹੜੀ ਇਹ ਘਟਨਾ ਹੈਗੀ ਆ, ਪਰ ਜਦੋਂ ਆਪਾਂ ਇਹਨੂੰ ਗੁਰਬਾਣੀ ਦੇ ਵਿੱਚ ਇਹਨੂੰ ਧਿਆਨ ਨਾਲ ਦੇਖਦੇ ਹਾਂ ਵੀ ਇਹ ਗੁਰੂ ਸਾਹਿਬ ਨੇ ਤਾਂ ਪਹਿਲੇ ਪਾਤਸ਼ਾਹ ਦੀ ਰਚਨਾ ਹੀ ਨਹੀਂ ਹੈਗੀ। ਅੰਗ ਨੰਬਰ 1083 ਤੇ ਇਹ ਸ਼ਲੋਕ ਹੈਗਾ ਆ, ਅਤੇ ਇਨਫੈਕਟ ਕੰਪੋਜੀਸ਼ਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਹੈ। ਮਤਲਬ ਇਹ ਸ਼ਲੋਕ ਪਹਿਲੇ ਪਾਤਸ਼ਾਹੀ ਵੇਲੇ ਤੇ ਇਹਦਾ ਉਚਾਰਨ ਹਾਲੇ ਹੋਇਆ ਹੀ ਨਹੀਂ ਹੈ, ਇਹ ਸ਼ਲੋਕ ਤਾਂ ਲਿਖਿਆ ਹੀ ਗੁਰੂ ਤੇ ਬਾਲਾ ਕਹਿੰਦੇ ਆ ਵੀ ਇਸ ਨੇ ਲਿਖੀ ਆ। ਹਾਂ, ਅਤੇ ਹੁਣ ਬਾਲਾ ਜਨਮ ਸਾਖੀ ਵਾਲੇ ਕਹਿੰਦੇ ਆ ਵੀ ਇਹ ਬਾਲਾ ਜਨਮ ਸਾਖੀ ਦੇ ਮੁਤਾਬਕ ਗੁਰੂ ਸਾਹਿਬ ਦੀ ਮਦੀਨਾ ਦੀ ਸਾਖੀ ਦੇ ਵਿੱਚ ਹੈਗਾ। ਸੋ ਇੱਦਾਂ ਦੀਆਂ ਚੀਜ਼ਾਂ ਬੜੀਆਂ ਮੈਂ ਇੰਟਰਸਟਿੰਗ ਲੱਭ ਕੇ, ਜਿੱਦਾਂ ਆਪਣੀ ਕਿਤਾਬ ਵਿੱਚ ਦਲੀਲਾਂ ਇੱਥੇ ਇਸ ਪੁਆਇੰਟ 'ਤੇ ਮੈਂ ਦੇ ਰਿਹਾ ਵੀ ਇਹ ਜਿਹੜਾ ਵਰਜਨ, ਪਰਟੀਕੂਲਰ ਵਰਜਨ ਮੈਨੂਸਕ੍ਰਿਪਟ ਬਾਲੇ ਦੀ ਮੈਂ ਪੜ੍ਹ ਰਿਹਾ, ਜਿਹੜੀ ਮੈਂ ਗੱਲ ਕਰ ਰਿਹਾ, ਜਿਹੜੀ ਕਿ ਬਹੁਤ ਰੇਅਰ ਮੈਨੂਸਕ੍ਰਿਪਟ ਗਣੀ ਜਾਂਦੀ ਹੈ ਪਾਕਿਸਤਾਨ ਦੇ ਵਿੱਚ। ਇਹਦੀ ਜਿਹੜਾ ਲਾਹੌਰ ਸ਼ਹਿਰ ਹੈਗਾ ਉੱਥੇ ਇਹਦੀ ਪ੍ਰਿੰਟਿੰਗ ਹੋਈ ਹੈ 1883 ਵਿੱਚ, ਜਦੋਂ ਪੱਥਰ ਛਾਪੇ ਹੱਲੇ ਸ਼ੁਰੂ ਹੋਏ ਸੀਗੇ। ਉਹਦੇ ਵਿੱਚ ਇਹ ਜਿਹੜਾ ਸ਼ਲੋਕ ਐਡ ਕੀਤਾ ਹੋਇਆ, ਜਿਹੜਾ ਪਹਿਲਾ ਉਹ ਤੀਜੇ ਪਾਤਸ਼ਾਹ ਦਾ ਸੀ, ਅਤੇ ਜਿਹੜਾ ਦੂਜਾ ਆਪਾਂ ਗੱਲ ਕੀਤੀ ਆ ਉਹ ਪੰਜਵੇਂ ਪਾਤਸ਼ਾਹ ਦੀ ਸੀ। ਸੋ ਕਿਤੇ ਨਾ ਕਿਤੇ ਫਿਰ ਇੱਦਾਂ ਲੱਗਦਾ ਵੀ ਇਹ ਜਿਹੜੀ ਤੁਸੀਂ ਵੱਡੇ ਵਾਲੀ ਦੱਸਦੇ ਆ ਵੀ ਜਿਹੜੀ ਬਾਲੇ ਦੀ ਸਾਖੀਆਂ ਦੇ ਵਿੱਚ ਜਿਹੜੇ ਆ ਉਹ ਵੱਡੇ ਵਾਲੀ ਆ, ਉਸ ਦੇ ਉੱਤੇ ਜ਼ਰੂਰ ਪ੍ਰਸ਼ਨ ਚਿੰਨ੍ਹ ਹੈਗੇ। ਇੱਦਾਂ ਦੀਆਂ ਜਿਹੜੀਆਂ ਉਦਾਹਰਨਾਂ ਆ ਉਹ ਉਸ ਪਾਸੇ ਵੱਲ ਨੂੰ ਪੁਆਇੰਟ ਆਊਟ ਕਰਦੀਆਂ ਆ ਕਿ ਇਹ ਜਿਹੜੀਆਂ ਦੋਨੋਂ ਸਾਖੀਆਂ ਦਾ ਤੁਸੀਂ ਜ਼ਿਕਰ ਕੀਤਾ, ਜਿਹੜੀ ਬਾਲੇ ਦੀਆਂ ਤੁਸੀਂ ਕਹਿੰਦੇ ਵੀ ਵੱਖ-ਵੱਖ ਆਪਾਂ ਨੂੰ ਲੱਭਦੀਆਂ ਆ, ਜਿਹੜੀ ਕੋਈ ਛੋਟੇ ਵਾਲੀ ਆ, ਕੀ ਉਸ ਦੇ ਵਿੱਚ ਇਹ ਦੋਨੋਂ ਸਾਖੀਆਂ ਹੈਗੀਆਂ ਆ, ਨਹੀਂ ਹੈਗੀਆਂ, ਕਿੱਦਾਂ ਆ ਜੀ? ਇਹਨਾਂ ਦੋ ਪਰਟੀਕੂਲਰ ਦੇ ਬਾਰੇ ਤਾਂ ਮੈਨੂੰ ਨਹੀਂ ਪਤਾ, ਕਿਉਂਕਿ ਜਨਮ ਸਾਖੀਆਂ ਦੀ ਮੈਨੂਸਕ੍ਰਿਪਟਸ ਇੰਨੀ ਜ਼ਿਆਦਾ ਹੈਗੀ ਆ, ਦੱਸਣਾ ਮੁਸ਼ਕਿਲ ਹੈ। ਪਰ ਆਪਾਂ ਨੂੰ ਇਹ ਪਤਾ ਕਿ ਜਦੋਂ ਗਿਣਤੀ ਇਹਨਾਂ ਦੀ ਸ਼ੁਰੂ ਹੋਈ ਸੀ, ਉਹ ਗਿਣਤੀ ਕਰਦਿਆਂ ਕਈ ਗੁਣਾ ਤੱਕ ਜ਼ਿਆਦਾ ਫੈਲ ਗਈ। ਅਬਾਊਟ 10 ਗੁਣਾ ਜਿਹੜੀਆਂ ਸੀਗੀਆਂ ਵੱਡੀਆਂ ਦੇ ਨਾਲ ਜਿਹੜਾ ਛੋਟੀਆਂ ਦਾ ਫਰਕ ਹੈਗਾ ਆ। ਸੋ ਦੇਰ ਇਜ਼ ਅ ਹਿਊਜ ਡਿਫਰੈਂਸ ਬਿਟਵੀਨ, ਔਰ ਹਰੇਕ ਸਾਲ ਵਧੀਆਂ ਗਈਆਂ। ਇਹ 50 ਸਾਲਾਂ ਬਾਅਦ ਜਿਹੜੀ ਮੈਨੂਸਕ੍ਰਿਪਟ ਛਪੀ ਆ ਉਹ 'ਚ ਹੋਰ ਹੋ ਗਈਆਂ, ਉਹ 'ਚ ਹੋਰ ਹੋ ਗਈਆਂ। ਇਹ 'ਚ ਜਿਹੜੀ ਐਡੀਸ਼ਨ ਸੀਗੀ, ਕਿਉਂਕਿ ਜਿਹੜੀ ਸੰਗਤ ਹੈ ਕਈ ਵਾਰੀ ਉਹ ਵੀ ਡਿਮਾਂਡ ਕਰਦੀ ਆ ਵੀ ਹੈ ਸਾਡੇ ਗੁਰੂ ਸਾਹਿਬ ਦੀ ਹੋਰ ਗੱਲ ਸੁਣਾਓ, ਹੋਰ ਮਤਲਬ ਉਹਨਾਂ ਦੇ ਜੀਵਨ ਦੀ ਘਟਨਾ ਸੁਣਾਓ, ਦੱਸੋ ਉਹਨਾਂ ਦੇ ਬਾਰੇ, ਦੱਸੋ। ਸੋ ਹੁਣ
ਬਾਲਾ ਜਨਮ ਸਾਖੀ ਦਾ ਨਾਮ ਇੱਕ ਡਿਵੈਲਪ ਹੋ ਚੁੱਕਾ ਸੀਗਾ। ਸੋ ਇਹਨੂੰ ਸਮੇਂ ਦੇ ਸਮੇਂ ਮੇਰੇ ਖਿਆਲ ਦੇ ਵਿੱਚ ਐਜ਼ ਨੀਡਡ ਉਸ ਵੇਲੇ ਦੇ ਜਿਹੜੇ ਸਕਾਲਰ ਸੀਗੇ, ਮਹੰਤ ਸੀਗੇ, ਤੁਸੀਂ ਕੋਈ ਵੀ ਨਾਮ ਦੇ ਲਓ, ਉਹਨਾਂ ਵੱਲੋਂ ਜਿਹੜੀਆਂ ਉਹਨਾਂ ਦੀਆਂ ਇਨਸਰਸ਼ਨਸ ਸੀਗੀਆਂ ਮੈਨੂਪਲੇਟਿਵ ਤਰੀਕੇ ਦੇ ਨਾਲ, ਕਈ ਤਾਂ ਸਹੀ ਗੁਰਬਾਣੀ ਦੇ ਮੁਤਾਬਕ ਹੋ ਗਈਆਂ, ਕਈ ਜਿਹੜੀਆਂ ਸੀ ਉਹਨਾਂ ਨੇ ਆਪਣੀ ਉਸ ਵੇਲੇ ਦੀ ਜਿਹੜੀ ਲੋਕਲ ਟ੍ਰੈਡੀਸ਼ਨ ਹੋਊਗੀ ਉਹਦੇ ਮੁਤਾਬਕ ਕਰ ਦਿੱਤੀਆਂ, ਜਿਹੜੀਆਂ ਹੁਣ ਗੁਰਬਾਣੀ ਦੀ ਕਸੌਟੀ 'ਤੇ ਹੁਣ ਜਿਹੜੀਆਂ ਉਹ ਠੀਕ ਨਹੀਂ ਬੈਠਦੀਆਂ। ਇਹ ਕਾਫੀ ਜਿਹੜੇ ਸੁਣ ਰਹੇ ਆ, ਜਿਹੜੇ ਦੇਖ ਰਹੇ ਆ, ਜਿਹੜੇ ਪੜ੍ਹਦੇ ਨੇ ਇਸ ਚੀਜ਼ ਨੂੰ, ਉਹਨਾਂ ਦੇ ਲਈ ਵੀ ਕਾਫੀ ਤਰੀਕੇ ਦਾ ਜਿਹੜਾ ਇਹ ਸ਼ਸ਼ੋਪਨ ਜਿਹੜਾ ਉਹ ਬਣ ਜਾਂਦਾ ਆ ਵੀ ਕਿਸ ਤਰੀਕੇ ਦੇ ਨਾਲ, ਕਿਉਂਕਿ ਜਿੱਦਾਂ ਤੁਸੀਂ ਕਿਹਾ ਵੀ ਇਹ ਚੀਜ਼ਾਂ ਵੈਸੇ ਜਦੋਂ ਤੋਂ ਲਿਖਤ ਮੇਰੇ ਹਿਸਾਬ ਦੇ ਨਾਲ ਸ਼ੁਰੂ ਹੋਈ ਆ, ਆਪਾਂ ਗੁਰਬਾਣੀ ਦੀ ਗੱਲ ਨਹੀਂ ਕਰ ਰਹੇ, ਆਮ ਜਿਹੜੀ ਲਿਖਤ ਦੀ ਜਿਹੜੀ ਆ ਉਹ ਗੱਲ ਕਰ ਰਹੇ ਆ ਵੀ ਸਮੇਂ ਦੇ ਮੁਤਾਬਕ ਉਦੋਂ ਦੇ ਲੋਕਾਂ ਨੂੰ ਕੁਛ ਨਾ ਕੁਛ ਅਕਲ ਦੇਣ ਦੇ ਲਈ, ਮੋਰਲ ਐਥਿਕਸ ਜਿਹੜੇ ਉਹਨਾਂ ਦੇ ਵਿੱਚ ਇਨਸਰਟ ਕਰਨ ਦੇ ਲਈ ਅਜਿਹੀਆਂ ਜਿਹੜੀਆਂ ਚੀਜ਼ਾਂ ਆ ਉਹ ਐਡ ਕੀਤੀਆਂ ਜਾਂਦੀਆਂ ਰਹੀਆਂ ਆ। ਸੋ ਇਸੇ ਕਰਕੇ ਆਈ ਥਿੰਕ ਜਿਹੜੀ ਕੰਟਰੋਵਰਸੀ ਬਾਲੇ ਦੀਆਂ ਜਨਮ ਸਾਖੀਆਂ ਨੂੰ ਲੈ ਕੇ ਜਿਹੜੀ ਉਹ ਜ਼ਿਆਦਾ ਆ ਵੀ ਹਰ ਸਾਲ ਜਿਹੜੀ ਆ ਉਹ ਕਿੱਦਾਂ ਜਿਹੜੀਆਂ ਉਹ ਵੱਧਦੀਆਂ ਰਹੀਆਂ ਆ। ਬਾਲੇ ਦੇ ਕਰੈਕਟਰ ਦੇ ਬਾਰੇ ਤਾਂ ਹੁਣ ਆਪਾਂ ਇਹ ਕਹਿ ਸਕਦੇ ਹਾਂ ਵੀ ਕਾਫੀ ਕੁਛ ਜਿਹੜਾ ਉਹ ਹੈਗਾ ਵੀ ਕਿਰਦਾਰ ਤਾਂ ਸੀਗਾ, ਹੁਣ ਕੰਟਰੋਵਰਸੀ ਫਿਰ ਆਪਾਂ ਇਹ ਕਹਿ ਸਕਦੇ ਵੀ ਜ਼ਿਆਦਾ ਉਹਨਾਂ ਦੀ ਲਿਖੀਆਂ ਹੋਈਆਂ ਜਨਮ ਸਾਖੀਆਂ ਨੂੰ ਲੈ ਕੇ ਹੀ ਰਹਿ ਗਈ ਆ। ਹਾਂਜੀ, ਇਹ ਜਿਹੜੀ ਕੰਟਰੋਵਰਸੀ ਆ ਇਹ ਸਭ ਤੋਂ ਪਹਿਲਾਂ ਜਿਹੜੀ ਜਨਮ ਸਾਖੀਆਂ ਵੀ ਇਹਨਾਂ 'ਚ ਕੰਟਰੋਵਰਸੀ ਹੈਗੀ ਆ, ਇਹਦੇ ਲਈ ਜਿਹੜੇ ਪੁਰਾਣੇ ਸਿੱਖ ਸੀਗੇ, ਇਹ ਹੁਣ ਇਹ ਨਵੀਂ ਗੱਲ ਨਹੀਂ ਹੈਗੀ, ਤੁਹਾਡਾ ਕੁਐਸਚਨ ਬਿਲਕੁਲ ਸਹੀ ਹੈ ਵੀ ਇਹ ਜਨਮ ਸਾਖੀਆਂ ਬਾਰੇ ਸ਼ੱਕ ਜਿਹੜਾ ਸੀਗਾ ਸਿੱਖਾਂ ਨੂੰ ਪਹਿਲੇ ਸਮੇਂ ਤੋਂ ਹੀ ਜਿਹੜਾ ਸੀ ਇਹ ਰਿਹਾ ਆ ਵੀ ਕੁਛ ਨਾ ਕੁਛ ਇਹਨਾਂ ਦੇ ਵਿੱਚ ਜਿਹੜਾ ਮੈਚ ਨਹੀਂ ਕਰਦਾ। ਗਿਆਨ ਰਤਨਾਵਲੀ ਹੈਗੇ ਜਿਹਨੂੰ ਆਪਾਂ ਭਾਈ ਮਨੀ ਸਿੰਘ ਜੀ ਜਨਮ ਸਾਖੀ ਵੀ ਕਹਿੰਦੇ 1721 ਦੇ ਵਿੱਚ ਕਿਹਾ ਜਾਂਦਾ ਲਿਖੀ ਗਈ ਹੈ, ਉਹਦੇ ਵਿੱਚ ਵੀ ਭਾਈ ਮਨੀ ਸਿੰਘ ਜੀ ਜਿਹੜੇ ਹੈਗੇ ਉਹ ਕੰਸਰਨ ਲਿਖਦੇ ਆ, ਉਹਦੀ ਸਟਾਰਟਿੰਗ ਦੇ ਵਿੱਚ ਹੀ ਹੈਗਾ, ਇੱਕ ਸਮੇਂ ਭਾਈ ਮਨੀ ਸਿੰਘ ਥੀ ਸਿੱਖਾਂ ਪ੍ਰਸ਼ਨ ਕੀਤਾ ਜੋ ਗੋਸ਼ਟ ਜਨਮ ਸਾਖੀ ਵਿੱਚ ਪਹਿਲੇ ਪਾਤਸ਼ਾਹ ਦੀ ਜੋ ਹੈ ਤਿਸ ਵਿੱਚ ਛੋਟੇ ਮੇਲ ਵਾਲਿਆਂ ਕਈ ਜੁਗਤਾਂ ਅਣਬਣਦੀਆਂ ਪਾ ਦਿੱਤੀਆਂ ਹਨ, ਕਿਰਪਾ ਕਰਕੇ ਗੁਰੂ ਦੇ ਬਚਨ ਤੇ ਮੀਣਿਆਂ ਦੇ ਬਚਨ ਭਿੰਨ ਭੰਨ ਕਰ ਦਿਓ। ਉਸ ਵੇਲੇ ਮੀਣੇ ਵਰਡ ਯੂਜ਼ ਕੀਤਾ ਗਿਆ, ਆਹ ਜਿਹੜਾ ਪ੍ਰਿਥੀ ਚੰਦ ਫੈਮਿਲੀ ਐਂਡ ਮਿਹਰਬਾਨ ਸੀਗੇ ਉਹਨਾਂ ਦੇ ਲਈ ਫੈਮਿਲੀ ਕੀਤਾ, ਮਤਲਬ ਉਸ ਵੇਲੇ ਵੀ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਇਹ ਗੋਸ਼ਟੀ ਜਨਮ ਸਾਖੀ ਪਹਿਲੇ ਪਾਤਸ਼ਾਹ ਦੀ ਜਿਹੜੀ ਬੜੀ ਫੇਮਸ ਹੈਗੀ ਆ, ਉਹ ਮਤਲਬ ਉਹਦੇ ਵਿੱਚ ਜਿਹੜੇ ਛੋਟੇ ਮੇਲ ਵਾਲੇ ਆ ਉਹਨਾਂ ਨੇ ਕਈ ਜੁਗਤਾਂ ਜਿਹੜੀਆਂ ਐਡ ਕੀਤੀਆਂ ਹੋਈਆਂ। ਮਤਲਬ ਲੋਕਾਂ ਨੂੰ ਉਸ ਵੇਲੇ ਵੀ ਭਾਈ ਮਨੀ ਸਿੰਘ ਜੀ ਜਦੋਂ ਜਨਮ ਸਾਖੀ ਲਿਖ ਰਹੇ ਆ ਗਿਆਨ ਰਤਨਾਵਲੀ, ਉਸ ਵੇਲੇ ਵੀ ਲੋਕਾਂ ਨੂੰ ਸ਼ੱਕ ਸੀਗਾ ਇਹ ਵੀ ਜਿਹੜੀ ਪ੍ਰਚਲਿਤ ਜਨਮ ਸਾਖੀ ਹੈਗੀ ਆ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ, ਜਿਹੜੀ ਆਪਾਂ ਅਜ਼ਿਊਮ ਕਰਦੇ ਹਾਂ ਕਿ ਇਹੀ ਸੀਗੀ ਭਾਈ ਬੱਲੇ ਵਾਲੀ ਜਨਮ ਸਾਖੀ, ਕਿ ਉਹਦੇ ਵਿੱਚ ਵੀ ਬਹੁਤ ਚੀਜ਼ਾਂ ਇਹੋ ਜਿਹੀਆਂ ਕਨਫਲਿਕਟਿੰਗ ਹੈਗੀਆਂ ਜਿਹੜੀਆਂ ਲੇਟਰ ਔਨ ਗੁਰੂ ਪੰਥ ਦੇ ਜਿਹੜੇ ਵਿਰੋਧੀ ਆ ਉਹਨਾਂ ਵੱਲੋਂ ਵਿੱਚੇ ਰਲਾ ਕਰ ਦਿੱਤਾ ਗਿਆ, ਅਤੇ ਕਿਰਪਾ ਕਰਕੇ ਗੁਰੂ ਕੇ ਬਚਨ ਔਰ ਇਹ ਜਿਹੜੇ ਮੀਣਿਆਂ ਦੇ ਬਚਨ ਆ ਇਹਨਾਂ ਨੂੰ ਭਿੰਨ ਭਿੰਨ ਕਰੇ ਦਿਓ। ਜੀ, ਅਤੇ ਜਿੱਦਾਂ ਤੁਸੀਂ ਹੁਣ ਜ਼ਿਕਰ ਕੀਤਾ ਆ ਉਸ ਸਮੇਂ ਦਾ, ਉਸ ਟਾਈਮ ਦੇ ਉੱਤੇ ਬਹੁਤ ਪ੍ਰਸਿੱਧ ਮਹਾਨ ਜਿਹੜੇ ਸਿੱਖ ਸਕਾਲਰ, ਸਿੱਖ ਵਿਦਵਾਨ, ਸਿੱਖ ਇਤਿਹਾਸਕਾਰ ਸੀਗੇ, ਕੀ ਉਦੋਂ ਉਹਨਾਂ ਨੇ ਕੋਈ ਐਸੀ ਜੁਗਤ ਜਾਂ ਕੋਈ ਐਸੀ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਨੇ ਕਿਹਾ ਵੀ ਨਹੀਂ ਇਸ ਨੂੰ ਆਪਾਂ ਇੱਦਾਂ ਹੀ ਚੱਲਣ ਦਈਏ? ਨਹੀਂ, ਇਹ ਅਨਫੋਰਚੂਨੇਟਲੀ ਸਿੱਖ ਇਤਿਹਾਸ ਦੇ ਵਿੱਚ ਹਿਸਟਰੀ ਦੀ ਬਹੁਤ ਜ਼ਿਆਦਾ ਘੱਟ ਰਿਸਰਚ ਹੋਈ ਹੈ। ਬਹੁਤ ਜ਼ਿਆਦਾ ਜਿਹੜਾ ਕੰਮ ਲਿਖ ਹੋਇਆ ਉਹ ਜ਼ਿਆਦਾ ਕਹਿ ਲਓ ਪਈ ਮੋਰ ਫਿਲੋਸਫੀਕਲ ਕੰਮ ਹੈਗਾ, ਉਹਦੀ ਐਕਸਪਲੇਨੇਸ਼ਨ ਬਹੁਤ ਹੈਗੀ ਆ, ਪਰ ਜਿੱਦਾਂ ਹਿਸਟਰੀ ਰਾਈਟਿੰਗ ਹੁੰਦੀ ਆ, ਕਿਸੇ ਦੀ ਬਾਇਓਗ੍ਰਾਫੀ ਲਿਖਣੀ ਹੈਗੀ ਆ ਐਗਜ਼ੈਕਟ ਡੇਟਸ ਦੇ ਨਾਲ ਤੱਥ ਕੱਢ ਕੇ, ਪੁਰਾਣੇ ਸਮੇਂ 'ਚ ਬਹੁਤ ਘੱਟ ਹੈਗਾ। ਈਵਨ ਜਿਹੜੇ ਆਪਾਂ ਹੋਰ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੂਜੀ ਕਿਤਾਬ ਦੱਸ ਦਿੰਦਾ, ਇਹ ਤਾਂ ਪਹਿਲਾਂ ਸੀਗੀ, ਇੱਕ ਪਹਿਲੀ ਕੰਟਰੋਵਰਸੀ ਲਿਖੀ ਗਈ ਹਾਂਜੀ ਇਸ ਦੇ ਬਾਅਦ। ਹਾਂਜੀ, ਇਸ ਤੋਂ ਬਾਅਦ ਅਗਲੀ ਜਿਹੜੀ ਫਿਰ ਕਿਸੇ ਨੇ ਜ਼ਿਕਰ ਕੀਤਾ ਉਹ ਭਾਈ ਸੰਤੋਖ ਸਿੰਘ ਨੇ, ਇਹਨਾਂ ਦੀ ਫਿਰ ਇਹ ਕਿਤਾਬ ਹੈਗੀ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ 1823 'ਚ ਲਿਖੀ ਹੋਈ ਹੈ। ਉਹ ਲਿਖਦੇ ਆ, ਗੁਰੂ ਅੰਗਦ ਜੀ ਲਿਖਵਾਈ ਬਹੁ ਨਹੀਂ ਲਿਖੀ ਰਹੀ ਇੱਕ ਥਾਈ, ਇੱਕ ਕਬੀਰ ਬੰਸੀ ਮਿਲੀ ਤਾਹੀਂ ਸੋ ਪੋਥੀ ਪੜ ਗੁਣ ਮਨ ਮਾਹੀ। ਉਹ ਕਹਿੰਦੇ ਵੀ ਜਿਹੜੀ ਗੁਰੂ ਅੰਗਦ ਦੇਵ ਜੀ ਨੇ ਲਿਖਵਾਈ ਸੀ ਉਹ ਉੱਦਾਂ ਦੀ ਉੱਦਾਂ ਹੀ ਬਚੀ ਨਹੀਂ ਰਹੀ, ਸਿਰਫ ਇੱਕ ਜਿਹੜੀ ਸੀ ਉਹਦੀ ਪੋਥੀ ਬਚੀ ਰਹੀ, ਅਤੇ ਇੱਕ ਕਬੀਰ ਬੰਸੀ ਸੀਗਾ ਜਿਹੜਾ ਕਿ ਹਿੰਦਾਲ ਦਾ ਆਪਾਂ ਅੱਗੇ ਜਾ ਕੇ ਜ਼ਿਕਰ ਕਰਾਂਗੇ, ਉਹਨਾਂ ਦਾ ਡਿਸੈਂਡੈਂਟ ਸੀ, ਵੀ ਉਹਨੇ ਜਿਹੜਾ ਸੀ ਆਪਣੇ ਆਪ ਇਹ ਜਗ੍ਹਾ ਚੀਜ਼ ਪੜ੍ਹ ਕੇ ਉਹਨੇ ਇਹ 'ਚ ਬਦਲਾਵ ਕਰਨੇ ਸ਼ੁਰੂ ਕਰਤੇ। ਮਤਲਬ ਵੀ ਜਿੱਦਾਂ ਗੁਰੂ ਅੰਗਦ ਦੇਵ ਜੀ ਵੱਲੋਂ ਆਈ ਸੀਗੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ, ਜਿੱਦਾਂ ਸਾਖੀ ਲਿਖਵਾਈ ਗਈ ਜੋ ਵੀ ਹੁਣ ਜਿਹੜੀ ਹੈਗੀ ਹੈ ਹੁਣ ਉਹ ਨਹੀਂ ਹੈਗੀ, ਇਹਦੇ ਵਿੱਚ ਚੇਂਜਸ ਕੀਤੀਆਂ ਗਈਆਂ। ਆਪਣਾ ਵੱਡਾ ਜਾਨ ਹਿੰਦਾਲ ਤਿਹਕੀ ਕੀਰਤ ਲਿਖੀ ਵਿਸਾਲ, ਸ੍ਰੀ ਨਾਨਕ ਤੇ ਵੱਡੀ ਬਣਾਈ ਮਹਿਮਾ ਲਿਖਤ ਭਇਓ ਬਹੁ ਭਾਈ। ਵੀ ਇਹ ਹਿੰਦਾਲੀਆਂ ਦਾ ਜਿਹੜਾ ਅੱਗੇ ਵੰਸ਼ ਸੀਗਾ ਉਹਨੇ ਆਪਣੇ ਵੱਡੇ ਨੂੰ ਜਾਣ ਕੇ
ਉਹਨੇ ਉਹਨੂੰ ਗੁਰੂ ਨਾਨਕ ਦੇਵ ਜੀ ਤੋਂ ਉੱਪਰ ਦਿਖਾ ਕੇ ਬਹੁਤ ਇਹੋ ਜਿਹੀਆਂ ਚੀਜ਼ਾਂ ਲਿਖੀਆਂ ਜਿਹਦੇ ਵਿੱਚ ਉਹਨੇ ਹਿੰਦਾਲ ਦੀ ਬਹੁਤ ਸਿਫਤ ਕੀਤੀ ਹੈ। ਪੂਰਬ ਪੋਥੀ ਹੁਤੀ ਜੋ ਸੋਈ, ਦਈ ਬਿਪਾਸਾ ਬੀਚ ਡਬੋਈ, ਪੰਨੇ ਛੇਦੇ ਦਏ ਬਹਾਈ, ਜੋ ਸ੍ਰੀ ਗੁਰੂ ਅੰਗਦ ਲਿਖਵਾਈ। ਵੀ ਜਿਹੜੀ ਓਰੀਜਨਲ ਸਕ੍ਰਿਪਚਰ ਸੀਗੀ, ਜਿਹੜੀ ਇਹ ਓਰੀਜਨਲ ਜਨਮ ਸਾਖੀ ਸੀ, ਉਹ ਰਿਵਰ ਬਿਆਸ ਦੇ ਵਿੱਚ, ਜਿਹੜਾ ਦਰਿਆ ਬਿਆਸ ਦੇ ਵਿੱਚ ਜਿਹੜੀ ਸੀ ਉਹ ਰੋੜ ਦਿੱਤੀ, ਉਹਦੇ ਜਿਹੜੇ ਸੀ ਪੰਨੇ ਛੇਦ ਦਿੱਤੇ, ਮਤਲਬ ਪਾੜ ਦਿੱਤੇ। ਅਤੇ ਉਹ ਜਿਹੜੀ ਵੀ ਚੀਜ਼ ਗੁਰੂ ਅੰਗਦ ਦੇਵ ਜੀ ਵੱਲੋਂ ਲਿਖਵਾਈ ਗਈ ਸੀ ਉਸ ਵੇਲੇ, ਉਹਦਾ ਹੁਣ ਕਿਹੜਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ। ਇਹ ਮੁੜ ਕੇ ਉਹਦੇ ਬੇਸ 'ਤੇ ਕੁਛ ਗੱਲਾਂ ਲੈ ਕੇ, ਪਰ ਆਪਣੇ ਜਿਹੜੇ ਕਬੀਰ, ਭਗਤ ਕਬੀਰ ਹੋਏ ਜਾਂ ਇਹ ਹਿੰਦਾਲੀ ਹੋਏ, ਇਹਨਾਂ ਨੂੰ ਉੱਚਾ ਦਿਖਾ ਕੇ ਜਿਹੜੀ ਇਹ ਫਿਰ ਦੁਬਾਰਾ ਜਿਹੜੀ ਹੈਗੀ ਆ ਉਸ ਓਰੀਜਨਲ ਜਨਮ ਸਾਖੀ ਦੇ ਵਿੱਚ ਜਿਹੜੀ ਆ ਉਹ ਹੇਰਾ ਫੇਰੀ ਕੀਤੀ ਗਈ ਹੈ। ਪਰ ਹੈਰਾਨੀ ਦੀ ਗੱਲ ਇਹ ਆ ਵੀ ਜਿਹੜਾ ਇਹ ਲਿਖਣ ਵਾਲਾ ਆ ਸੰਤੋਖ ਸਿੰਘ, ਜਿਹੜੀ ਇਹਨੇ ਆਪਣੀ ਕਿਤਾਬ ਲਿਖੀ ਹੈ ਸੂਰਜ ਪ੍ਰਕਾਸ਼ ਗ੍ਰੰਥ, ਇਸ ਤੋਂ ਬਾਅਦ ਪਹਿਲਾਂ ਇਹ ਕਿਤਾਬ, ਇਹ ਜਿਹੜਾ ਮੈਨੂੰ ਕੋਟ ਕੀਤਾ ਇਹਦੀ ਕਿਤਾਬ 'ਚੋਂ ਹੈਗਾ ਆ, ਇਹਨਾਂ ਦੀ ਕਿਤਾਬ ਹੈਗੀ ਆ ਸ੍ਰੀ ਗੁਰੂ ਨਾਨਕ ਪ੍ਰਕਾਸ਼ ਜੀ। ਇਸ ਤੋਂ ਬਾਅਦ ਇਹਨਾਂ ਦੀ ਬੜੀ ਮਸ਼ਹੂਰ ਕਿਤਾਬ ਇੱਕ ਹੋਰ ਹੈਗੀ ਆ ਸੂਰਜ ਪ੍ਰਕਾਸ਼ ਗ੍ਰੰਥ, ਉਹ ਵੀ ਆਪਣੇ ਆਪ 'ਚ ਬੜੀ ਕੰਟਰੋਵਰਸ਼ੀਅਲ ਕਿਤਾਬ ਹੈ। ਉਹਦੇ ਵਿੱਚ ਉਹਨਾਂ ਨੇ ਫੇਰ ਉਹੀ ਗੱਲਾਂ ਜਿਹੜੀਆਂ ਬਾਲਾ ਜਨਮ ਸਾਖੀ ਵਾਲੀਆਂ ਸੀਗੀਆਂ, ਉਹਨਾਂ ਨੂੰ ਲੈ ਕੇ ਅੱਗੇ ਹੋਰ ਉਹਨਾਂ ਦੇ ਉੱਪਰ ਬਹੁਤ ਵੱਡੀਆਂ ਕਵਿਤਾਵਾਂ, ਮਤਲਬ ਉਹਨਾਂ ਨੂੰ ਬਹੁਤ ਐਕਸਪੈਂਡ ਕੀਤਾ। ਮਤਲਬ ਆਪਣੀ ਕਵੀ ਤਾਂ ਬਹੁਤ ਤਕੜੇ ਸੀਗੇ ਇਹ। ਸੋ ਉਹ ਵੀ ਇਸ ਚੀਜ਼ ਨੂੰ ਉਹਨਾਂ ਨੂੰ ਵੱਲੋਂ ਵੀ ਫਿਲਟਰ ਨਹੀਂ ਉਹਨਾਂ ਨੇ ਕੀਤਾ। ਇਹਦਾ ਲਿਖਿਆ ਤਾਂ ਹੈਗਾ ਜ਼ਰੂਰ ਵੀ ਜਿਹੜੀ ਅਸੀਂ ਸਟੋਰੀ ਮੰਨ ਕੇ ਹੁਣ ਚੱਲ ਰਹੇ ਹਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਸਾਖੀ ਹੈਗੀ ਆ, ਉਹ ਓਰੀਜਨਲ ਨਾਲੋਂ ਫਰਕ ਪੈ ਗਿਆ ਕਿਉਂਕਿ ਕਿਸੇ ਨੇ ਉਹਨੂੰ ਰਿਵਰ ਬਿਆਸ ਦੇ ਵਿੱਚ ਰੋੜ ਦਿੱਤਾ ਸੀ। ਤੇ ਬਾਅਦ ਦੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਜਿਹੜਾ ਉਹ ਕਰਵਾਇਆ। ਹਾਂਜੀ, ਅਤੇ ਜੀ ਉਸ ਤੋਂ ਬਾਅਦ ਪਰ ਜਦੋਂ ਇਹਨਾਂ ਨੇ ਆਪਣੀ ਇਹ ਕਿਤਾਬ ਲਿਖੀ ਹੈ, ਉਹਦੇ ਵਿੱਚ ਫਿਰ ਇਹ ਜਿਹੜੇ ਇਹਨਾਂ ਦੀ ਇਲ ਇੰਟੈਂਸ਼ਨ ਸੀਗੀ ਹਿੰਦਾਲੀਆਂ ਦੀ, ਕਿ ਜਿਹੜੇ ਉਹਨਾਂ ਨੇ ਕਈ ਕਰੈਕਟਰ ਵਿੱਚ ਐਡ ਕੀਤੇ ਸੀਗੇ ਜਿਹਨਾਂ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਛਵੀ ਨੂੰ ਕਹਿ ਲਓ ਵੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਉਹਨੂੰ ਫਿਰ ਕਵੀ ਸੰਤੋਖ ਸਿੰਘ ਜੀ ਨੇ ਜਿਹੜਾ ਫਿਲਟਰ ਨਹੀਂ ਕੀਤਾ। ਅਤੇ ਉਹਨਾਂ ਨੇ ਬਾਲਾ ਜਨਮ ਸਾਖੀ ਤੋਂ ਕਾਫੀ ਜ਼ਿਆਦਾ ਚੀਜ਼ਾਂ ਜਿਹੜੀਆਂ ਹੈਗੀਆਂ ਪਤਾ ਲੱਗ ਜਾਂਦਾ ਜਦੋਂ ਤੁਸੀਂ ਸੂਰਜ ਪ੍ਰਕਾਸ਼ ਗ੍ਰੰਥ ਪੜ੍ਹਦੇ ਹੋ ਕਿ ਇਹ ਬਾਲਾ ਜਨਮ ਸਾਖੀ ਨੂੰ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਉਹ ਫੋਲੋ ਦੇ ਵਜੋਂ ਯੂਜ਼ ਕਰਦੀ ਆ। ਅਤੇ ਉਹਨੂੰ ਅੱਗੇ ਬਹੁਤ ਜ਼ਿਆਦਾ ਅੱਗੇ ਜਿਹੜਾ ਫੈਲਾਅ ਹੋਇਆ ਉਹ ਇਨਫੈਕਟ ਸੂਰਜ ਪ੍ਰਕਾਸ਼ ਗ੍ਰੰਥ ਵੱਲੋਂ ਹੀ ਕੀਤਾ ਗਿਆ, ਕਿਉਂਕਿ ਇਹਦੀ ਪੋਇਟਿਕ ਲੈਂਗੁਏਜ ਬਹੁਤ ਜ਼ਬਰਦਸਤ ਹੈਗੀ ਜੀ। ਇਹ ਜਿਹੜੀ ਕਿਤਾਬ ਇਹਨਾਂ ਨੇ ਪਹਿਲੀ ਗੁਰੂ ਨਾਨਕ ਪ੍ਰਕਾਸ਼ ਜਿੱਦਾਂ ਤੁਸੀਂ ਦੱਸਿਆ, ਅਤੇ ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਆ, ਇਹਦੇ ਦਰਮਿਆਨ ਕਿਤਾਬਾਂ ਦੇ ਵਿੱਚ ਕਿੰਨੇ ਕੁ ਸਾਲਾਂ ਦਾ ਫਰਕ ਦੱਸਿਆ ਜਾਂਦਾ? ਇਹ ਸ਼੍ਰੀ ਗੁਰੂ ਨਾਨਕ ਪ੍ਰਕਾਸ਼ 1823 ਦੀ ਹੈ, ਅਤੇ ਸੂਰਜ ਪ੍ਰਕਾਸ਼ ਗ੍ਰੰਥ ਮੇਰਾ ਖਿਆਲ ਹੈ ਵੀ 1840 ਦੇ ਕਰੀਬ ਹੈ, ਮੈਂ ਸ਼ੋਰ ਨਹੀਂ ਹਾਂ, 1840 ਦੇ ਕਰੀਬ ਮੇਰੇ ਖਿਆਲ 'ਚ ਉਹ ਹੈਗਾ, 40 ਜਾਂ 45 ਦੇ ਵਿੱਚ ਹੋਣਾ ਚਾਹੀਦਾ। ਸੋ ਜਦੋਂ ਆਪਾਂ ਪਹਿਲੀ ਗੱਲ ਕੀਤੀ ਤਕਰੀਬਨ 1700 ਜਿਹੜੀ 18ਵੀਂ ਸਦੀ ਦੀ ਸ਼ੁਰੂਆਤ 1720s ਦੇ ਵਿੱਚ ਜਿਹੜੀ ਪਹਿਲੋਂ ਕੰਟਰੋਵਰਸੀ ਆਉਂਦੀ ਆ, ਬਿਲਕੁਲ 1721 ਦੇ ਵਿੱਚ ਗਿਆਨ ਰਤਨਾਵਲੀ 'ਚ ਭਾਈ ਮਨੀ ਸਿੰਘ ਜੀ ਵੇਲੇ ਸਿੱਖਾਂ ਨੂੰ ਇਹ ਸ਼ੱਕ ਸੀਗਾ ਵੀ ਕੁਛ ਨਾ ਕੁਛ ਗੜਬੜ ਜਨਮ ਸਾਖੀ 'ਚ ਹੈਗੀ ਆ। ਸੰਤੋਖ ਸਿੰਘ ਆ ਕੇ ਇਸ ਦੀ ਪੁਸ਼ਟੀ ਕਰਦੇ ਆ ਵੀ 1 ਸੈਂਚਰੀ ਬਾਅਦ ਸੋ 100 ਸਾਲ ਦੇ ਦਰਮਿਆਨ 1 ਸੈਂਚਰੀ ਦੇ ਵਿੱਚ ਕਈ ਕੁਛ ਵਿੱਚ ਐਡ ਹੋਇਆ ਨਹੀਂ ਹੋਇਆ ਉਹ ਆਪਾਂ ਕਹਿ ਨਹੀਂ ਸਕਦੇ। ਪਰ ਕਿਸੇ ਨੇ ਵੀ, ਤੁਹਾਡਾ ਪਹਿਲਾ ਕੁਐਸਚਨ ਮੈਨੂੰ ਬਹੁਤ ਚੰਗਾ ਲੱਗਾ, ਕਿਸੇ ਨੇ ਵੀ ਇਹ ਉਹਨਾਂ ਜ਼ਮਾਨਿਆਂ 'ਚ ਇੱਕ ਬਾਇਓਗ੍ਰਾਫੀ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੀ ਅੱਜ ਸਾਡੇ ਲਈ ਬਹੁਤ ਸੌਖਾ ਕੰਮ ਹੋ ਸਕਦਾ ਸੀਗਾ ਵੀ ਕੋਈ ਇਹੋ ਜਿਹਾ ਡਿਟੇਲਡ ਡਾਕੂਮੈਂਟ ਉਸ ਵੇਲੇ ਲਿਖ ਦਿੱਤਾ ਜਾਂਦਾ। ਇਤਿਹਾਸਕਾਰ ਤਾਂ ਬਹੁਤ ਹੋਏ ਆ ਜ਼ਮਾਨੇ ਭਰ 'ਚ, ਦੁਨੀਆ ਭਰ 'ਚ ਹਿਸਟਰੀ ਲਿਖਣ ਦੀ ਟ੍ਰੈਡੀਸ਼ਨ ਤਾਂ ਬਹੁਤ ਪੁਰਾਣੀ ਹੈਗੀ ਹੈ, ਬਹੁਤ ਲੋਕੀ ਹਿਸਟਰੀ ਦੇ ਮਾਹਰ ਸੀਗੇ ਉਸ ਵੇਲੇ ਵੀ, ਪਰ ਕੋਈ ਇਹੋ ਜਿਹੇ ਉੱਦਮ ਜਿਹੜੇ ਸੀ ਉਦੋਂ ਇਸ ਤਰੀਕੇ ਦੇ ਨਾਲ ਨਹੀਂ ਗਏ। ਮਤਲਬ ਕਵਿਤਾ ਦੇ ਵਿੱਚ ਅਲੰਕਾਰ ਲਾ ਕੇ ਗੁਰੂ ਸਾਹਿਬ ਦੀ ਸਿਫਤ ਪ੍ਰੇਜ਼ ਦੇ ਵਿੱਚ ਬਹੁਤ ਕੁਛ ਉਹ ਡਿਫਰੈਂਟ ਤਰੀਕੇ ਦੀ ਜਿਹੜੀ ਰਾਈਟਿੰਗ ਹੋ ਜਾਂਦੀ ਹੈ, ਪਰ ਕੋਈ ਜਿਹੜੀ ਡਾਕੂਮੈਂਟੇਸ਼ਨ ਇੱਦਾਂ ਹੋਵੇ ਕਿ ਉਹਨੂੰ ਆਪਾਂ ਅੱਜ ਤਾਂ ਕਿ ਆਪਣਾ ਕੰਮ ਸੌਖਾ ਹੋਵੇ। ਹੁਣ ਭਟਵਈਆਂ 'ਚ ਕੁਛ ਲਿਖਿਆ ਹੁੰਦਾ, ਸੂਰਜ ਪ੍ਰਕਾਸ਼ ਗ੍ਰੰਥ 'ਚ ਕੁਛ ਹੋਰ ਲਿਖਿਆ ਹੁੰਦਾ। ਇਹ ਜਿਹੜੀ ਆਪਾਂ ਸਟਾਰਟਿੰਗ ਲੈ ਕੇ ਹੀ ਚੱਲੇ ਹਾਂ ਵੀ ਉਹ ਜਿਹੜੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ ਜਨਮ ਸਾਖੀ ਕੋਲ ਬੈਠ ਕੇ ਲਿਖਵਾਈ ਸੀ, ਹੁਣ ਇਹਦੇ ਮੁਤਾਬਕ ਇਹ ਲੱਗਦਾ ਵੀ ਉਹ ਅਸਲੀ ਵਾਲੀ ਤਾਂ ਜਿਹੜੀ ਸੀ ਉਹ ਖਰਾਬ ਹੀ ਕਰ ਦਿੱਤੀ ਗਈ ਹੰਦਾਲੀਆਂ ਵੱਲੋਂ। ਸੋ ਜਦੋਂ ਇਹਨਾਂ ਨੇ 1823 ਦੇ ਵਿੱਚ ਇਹ ਕੋਟ ਕੀਤਾ, ਇਸ ਚੀਜ਼ ਨੂੰ ਜ਼ਿਕਰ ਕੀਤਾ ਵੀ ਹਾਂ ਉਸ ਦੇ ਵਿੱਚ ਕੁਛ ਨਾ ਕੁਛ ਬਦਲਾਵ ਹੋ ਗਿਆ ਆ, ਵੀ ਦੂਜਿਆਂ ਨੇ ਇਹਦੇ ਵਿੱਚ ਐਡੀਸ਼ਨਾਂ ਜਿਹੜੀਆਂ ਕਰ ਦਿੱਤੀਆਂ ਆ। ਇਹਨਾਂ ਦਾ ਸੋਰਸ ਕੀ ਸੀਗਾ? ਇਹਨਾਂ ਦਾ ਸੋਰਸ ਇਹਨਾਂ ਦੇ ਕੋਲ ਕਵੀ ਸੰਤੋਖ ਸਿੰਘ ਜੀ ਦੀ ਆਪਾਂ ਕਿਸੇ ਦਿਨ ਵੈਸੇ ਡਿਟੇਲ ਗੱਲ ਕਰਾਂਗੇ ਜੀ। ਇਹਨਾਂ ਦੇ ਉਸ ਵੇਲੇ ਦੇ ਜਿਹੜਾ ਇਹਨਾਂ ਦਾ ਸਪੋਂਸਰ ਸੀਗਾ ਜਾਂ ਜਿਹੜੇ ਵੀ ਜਿਹਨ ਕਰਵਾਏ ਸੀਗੇ, ਹਾਂਜੀ, ਉਹਨਾਂ ਨੇ ਪੂਰੀਆਂ ਉਸ ਵੇਲੇ ਜਿੰਨੀਆਂ ਵੀ ਪੋਥੀਆਂ ਸੀਗੀਆਂ ਅਵੇਲੇਬਲ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਬਾਰੇ ਲਿਆ ਕੇ ਇਹਨਾਂ ਦੇ ਕੋਲ ਰੱਖੀਆਂ ਸੀ। ਸੋ ਇਹਨਾਂ ਕੋਲ ਉਸ ਵੇਲੇ ਦੀ ਲਾਰਜੈਸਟ ਰਿਪੋਜ਼ਿਟਰੀ ਸੀ, ਮਤਲਬ ਉਸ ਵੇਲੇ ਦੀ ਲਾਰਜੈਸਟ ਲਾਇਬ੍ਰੇਰੀ ਕਵੀ ਸੰਤੋਖ ਸਿੰਘ ਜੀ ਦੇ ਡੈਸਕ 'ਤੇ ਪਹੁੰਚਾਈ ਗਈ ਸੀ ਵੀ ਇਹ ਸਾਰਾ ਕੁਛ ਇੰਨਾ ਮਟੀਰੀਅਲ ਜਿਹੜਾ ਹੈਗਾ ਅਵੇਲੇਬਲ ਹੈਗਾ। ਇਹਨਾਂ ਨੂੰ ਮਿਲਾ ਕੇ ਜਿਹੜੀ ਸੀਗੀ ਗੁਰੂ ਸਾਹਿਬ ਦੇ ਬਾਰੇ ਜਿਹੜੀਆਂ ਇਹ
ਉਹਨਾਂ ਦੇ ਬਾਰੇ ਜਾਣਕਾਰੀ ਜਿਹੜੀ ਯਾ ਸੋ ਇਹ ਲਾਰਜੈਸਟ ਅਵੇਲੇਬਲ ਰਿਸੋਰਸ ਉਸ ਵੇਲੇ ਦਾ ਜਿਹੜਾ ਸੀਗਾ ਇਹਨਾਂ ਦੇ ਡੈਸਕ ਤੱਕ ਪਹੁੰਚਾਇਆ ਗਿਆ ਸੀ, ਜਿਹਦੇ ਵਿੱਚੋਂ ਮਿਲਾ ਕੇ ਕਹਿ ਲਓ ਵੀ ਇਹਨਾਂ ਨੂੰ ਲੱਗਦਾ ਹੋਊਗਾ ਵੀ ਨਹੀਂ ਇਹ ਜਿਹੜੀ ਗੱਲ ਹੈਗੀ ਆ ਇਹ ਗੁਰੂ ਸਾਹਿਬ ਦੇ ਨਾਲ ਮੈਚ ਨਹੀਂ ਕਰਦੀ, ਜਿੱਥੋਂ ਇਹਨੇ ਇਹ ਲਾਈਨ। ਇਹ ਕੌਣ ਸਪੋਰਟ ਕਰ ਰਹੇ ਸੀ ਉਸ ਟਾਈਮ ਦੇ ਉੱਤੇ? ਕਵੀ ਸੰਤੋਖ ਸਿੰਘ। ਕਵੀ ਸੰਤੋਖ ਸਿੰਘ ਹੁਣਾਂ ਦੇ ਮੈਨੂੰ ਐਗਜ਼ੈਕਟਲੀ ਨਾਮ ਯਾਦ ਨਹੀਂ ਆ। ਇਹ ਇਸ ਵੇਲੇ ਮੇਰਾ ਖਿਆਲ ਹੈ ਹਰਿਆਣੇ ਦੇ ਵਿੱਚ ਉਹ ਪਿੰਡ ਹੈਗਾ, ਜ਼ਿਲ੍ਹੇ ਦੇ ਵਿੱਚ ਪਿੰਡ ਹੈਗਾ। ਉਹ ਰਾਜੇ ਸੀ ਉਸ ਵੇਲੇ, ਹਿੰਦੂ ਰਾਜਾ ਦਾ ਮੈਨੂੰ ਨਾਮ ਭੁੱਲ ਰਿਹਾ ਇਸ ਵੇਲੇ, ਪਰ ਉਹਦੀ ਕਾਫੀ ਤਕੜੀ ਸਟੋਰੀ ਹੈਗੀ ਆ ਵੀ ਉਹਨਾਂ ਨੇ ਕਿੱਦਾਂ ਇਸ ਚੀਜ਼ ਨੂੰ, ਉਹਨਾਂ ਨੇ ਤਾਂ ਕਿਹਾ ਜਾਂਦਾ ਉਸ ਵੇਲੇ ਸ਼ਰਧਾ ਵਜੋਂ ਕੀਤਾ ਹੈਗਾ ਕਿ ਮਤਲਬ ਕੀਤਾ ਜਾਂਦਾ, ਪਰ ਮੁੜ ਕੇ ਹੁਣ ਕਈਆਂ ਵੱਲੋਂ ਉਹ 'ਤੇ ਵੀ ਕੁਐਸਚਨ ਉਠਾਇਆ ਜਾ ਰਿਹਾ ਕਿ ਉਹਨਾਂ ਦੀ ਹੀ ਜਿਹੜਾ ਸਪੋਂਸਰ ਸੀਗੇ ਉਹਨਾਂ ਦੀ ਹੀ ਕੋਈ ਇਹੋ ਜਿਹੀ ਸਕੀਮ ਸੀਗੀ ਕਿ ਇਹਦੇ ਵਿੱਚ ਚਾਲ ਜਿਹੜੀ ਉਹ ਹੋ ਸਕਦੀ ਹੈ। ਪਰ ਉਹ ਕਿਉਂਕਿ ਆਪਣੇ ਆਪ 'ਚ ਹੀ ਅਲੱਗ ਟੌਪਿਕ ਹੈਗਾ, ਆਪਾਂ ਕਿਸੇ ਦਿਨ ਉਹਦੇ ਬਾਰੇ ਜ਼ਰੂਰ ਕਿ ਕਿਵੇਂ ਉਹਨਾਂ ਨੇ ਉਹ ਉਸ ਵੇਲੇ ਕਿੰਨੀ ਫੰਡਿੰਗ ਹੋਈ, ਕਿੰਨਾ ਪੈਸਾ ਦਿੱਤਾ ਗਿਆ। ਬੜੀ ਦਿਲਚਸਪ ਜੀ ਵੈਸੇ ਡਾਕਟਰ ਪੰਨੂ ਗੱਲ ਬਣਦੀ ਹੈ ਵੀ ਕੁਛ ਸਾਲ ਪਹਿਲੋਂ ਉਹ ਇਸ ਚੀਜ਼ ਨੂੰ ਮੰਨਦੇ ਆ ਵੀ ਨਹੀਂ ਇਸ ਦੇ ਵਿੱਚ ਕੁਛ ਨਾ ਕੁਛ ਮਿਲਾਵਟ ਆ, ਤੇ ਕੁਛ ਸਾਲ ਬਾਅਦ ਫਿਰ ਉਸੇ ਚੀਜ਼ ਨੂੰ ਅੱਗੇ ਹੋਰ ਐਕਸਪੈਂਡ ਜਿਹੜਾ ਉਹ ਕਰ ਰਹੇ ਨੇ। ਚਲੋ ਘੋਖ ਕਰਨ ਦੇ ਵਿੱਚ ਤਾਂ ਕੋਈ ਹਰਜ ਨਹੀਂ ਹੈਗਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ। ਜਿੱਦਾਂ ਤੁਸੀਂ ਕਿਹਾ ਵੀ ਇਹ ਆਪਣੀ ਕੌਮ ਦੀ ਕਿਤੇ ਨਾ ਕਿਤੇ ਤਰਾਸਦੀ ਵੀ ਆ ਵੀ ਆਪਾਂ ਸਾਖੀਆਂ ਸੁਣਦੇ ਹਾਂ, ਉਹਨਾਂ ਦੇ ਉੱਤੇ ਅਮਲ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ, ਪਰ ਹਿਸਟਰੀ ਦਾ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਨੂੰ ਕਿਤੇ ਨਾ ਕਿਤੇ ਆਪਾਂ ਥੋੜ੍ਹਾ ਜਿਹਾ ਪਿੱਛੇ ਜਿਹੜੇ ਉਹ ਰਹਿ ਜਾਂਦੇ ਹਾਂ। ਨੋ ਡਾਊਟ ਹੱਕਾਂ ਦੇ ਲਈ ਜਿਹੜੀ ਸਿੱਖ ਕੌਮ ਨੂੰ ਹਮੇਸ਼ਾ ਹੀ ਮੁੱਢ ਤੋਂ ਹੀ ਜਦੋਂ ਤੋਂ ਹੈਗੇ ਆ ਵੀ ਉਹਦੇ ਵਿੱਚ ਆਪਾਂ ਨੂੰ ਜ਼ਿਆਦਾ ਬਿਜ਼ੀ ਜਿਹੜਾ ਉਹ ਰੱਖਿਆ ਗਿਆ ਹੈ ਜਾਂ ਰਹਿ ਗਏ ਹਾਂ ਆਪਾਂ ਉਸ ਕੰਮ ਦੇ ਵਿੱਚ। ਹੱਕ ਹੀ ਵਿਚਾਰੇ ਆਪਾਂ ਲੈਣ ਜੋਗੇ ਮਸਾਂ ਹੀ ਜਿਹੜੇ ਹੁੰਦੇ ਰਹੇ ਆ ਵੀ ਇਹ ਚੀਜ਼ਾਂ ਕਰਨ ਨੂੰ ਉਸ ਵਕਤ ਜਿਹੜਾ ਘੱਟ ਮਿਲਿਆ। ਪਰ ਹੁਣ ਸਿੱਖ ਕੌਮ ਦੇਖੋ ਦੁਨੀਆ ਭਰ ਦੇ ਵਿੱਚ ਚੌਂਚ ਫੇਰੇ ਜਿਹੜੀ ਆ ਉਹ ਫੈਲ ਚੁੱਕੀ ਹੋਈ ਆ। ਹੁਣ ਆਈ ਥਿੰਕ ਇੱਕ ਵਕਤ ਜ਼ਰੂਰ ਹੈਗਾ ਆ ਵੀ ਇਹ ਸਾਰੀਆਂ ਚੀਜ਼ਾਂ ਦੀ ਘੋਖ ਚੰਗੀ ਤਰ੍ਹਾਂ ਕਰਕੇ ਇਸ ਨੂੰ ਜਿਹੜਾ ਸਾਂਭ ਲੈਣਾ ਚਾਹੀਦਾ ਆ। ਜੇ ਉਹ 100 ਸਾਲਾਂ ਦੇ ਵਿੱਚ ਇੰਨਾ ਕੁਛ ਕਥਿਤ ਤੌਰ ਦੇ ਉੱਤੇ ਕਹਿ ਲਓ ਵੀ ਐਡ ਹੋ ਗਿਆ ਜਿਹੜਾ ਬਾਅਦ ਦੇ ਵਿੱਚ ਹੁਣ ਮੇਚ ਨਹੀਂ ਖਾਂਦਾ ਉਹ ਚੀਜ਼ਾਂ ਦੇ ਨਾਲ ਸਮੇਂ ਦੇ ਨਾਲ, ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਤਾ ਨਹੀਂ ਕੀ ਕੁਛ ਜਿਹੜਾ ਹੋ ਜਾਊਗਾ। ਅਤੇ ਉਹਨਾਂ ਚੀਜ਼ਾਂ ਦੇ ਕਰਕੇ ਅੱਜ ਸਿੱਖ ਆਪਸ ਦੇ ਵਿੱਚ ਦੋ ਫਾੜ ਜਿਹੜੇ ਉਹ ਹੋ ਜਾਂਦੇ ਨੇ, ਹੋ ਰਹੇ ਨੇ, ਅਤੇ ਆਪਾਂ ਉਸ ਚੀਜ਼ ਨੂੰ ਰੋਕਣਾ ਆ, ਨਾ ਕਿ ਜਿਹੜਾ ਉਸ ਚੀਜ਼ ਨੂੰ ਜਿਹੜਾ ਉਹ ਅੱਗੇ ਵਧਾਉਣਾ ਹੈ। ਜੀ ਇੱਥੇ ਮੈਂ ਮਾੜਾ ਜਿਹਾ ਦੱਸ ਦਵਾਂ ਵੀ ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਆ ਇਹਦਾ ਵੋਲੀਅਮ ਇੰਨੇ ਵੱਡੇ ਆ ਜੀ, 51,000 ਸਲੋਕ ਜਿਹੜਾ ਹੈਗਾ ਇਹਦੇ ਵਿੱਚ ਹੈਗੇ। ਅਤੇ ਜਦ ਕਿ ਇਹਨਾਂ ਦੀ ਜਿਹੜੀ ਪਹਿਲੀ ਕਿਤਾਬ ਸੀਗੀ ਸ਼੍ਰੀ ਗੁਰੂ ਨਾਨਕ ਪ੍ਰਕਾਸ਼, ਉਹਦੇ ਵਿੱਚ ਜਿਹੜੇ ਪਹਿਲੇ ਗੁਰੂ ਸਾਹਿਬ ਦੇ ਬਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ 9700 ਜਿਹੜੇ ਵਰਸਿਸ ਉਹ ਹੈਗੇ ਆ। ਮਤਲਬ ਉਹਨਾਂ ਨੂੰ ਇੰਨੀ ਡਿਟੇਲ ਜਿੱਦਾਂ 10ਵੇਂ ਪਾਤਸ਼ਾਹ ਦੀ ਜਿਹੜੀ ਲਾਈਫ ਸਟੋਰੀ ਹੈਗੀ ਉਹਨੂੰ 6 ਰੁੱਤਾਂ ਦੇ ਵਿੱਚ ਲਿਟਰਲੀ 6 ਸੀਜ਼ਨਸ ਕਹਿ ਲਓ ਉਹਦੇ ਵਿੱਚ ਜਿਹੜਾ ਹੈਗਾ ਉਹ ਵੰਡਿਆ ਗਿਆ। ਸੋ ਇਹ ਭਾਈ ਵੀਰ ਸਿੰਘ ਜੀ ਨੇ ਜਦੋਂ ਇਹਦੀ ਐਡੀਟਿੰਗ ਕੀਤੀ 14 ਵੋਲੀਅਮ ਇਹਨਾਂ ਨੂੰ ਲਿਖਣੇ ਪਏ ਸੀਗੇ ਭਾਈ ਵੀਰ ਸਿੰਘ ਜੀ ਨੂੰ 1926 ਤੋਂ ਲੈ ਕੇ 1935 ਤੱਕ ਜਿਹੜੀ ਇਹਦੀ ਪਹਿਲੀ ਐਡੀਸ਼ਨ ਸੀਗੀ ਭਾਈ ਵੀਰ ਸਿੰਘ ਜੀ ਵੱਲੋਂ ਕੀਤੀ ਗਈ। ਅਤੇ ਇਹ ਮੈਨੂੰ ਯਾਦ ਹੈ ਹੁਣ ਇਹਨਾਂ ਦਾ ਜਿਹੜੇ ਸਾਲ ਛਪਣ ਦੀ ਡੇਟ ਸੀ, ਲਿਖਦੇ ਤਾਂ ਬਹੁਤ ਸਾਲ ਰਹੇ ਸੀਗੇ ਸੂਰਜ ਪ੍ਰਕਾਸ਼ ਗ੍ਰੰਥ, ਪਰ ਇਹਦੀ ਪਬਲਿਸ਼ਿੰਗ ਜਿਹੜੀ ਹੈਗੀ ਪਹਿਲੀ ਇਹਦਾ ਅਸਲੀ ਨਾਮ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਕਰਕੇ ਕਿਹਾ ਜਾਂਦਾ। ਇਟ ਵਾਜ਼ ਇਨ 1843 1843 ਦੇ ਵਿੱਚ ਇਹਨਾਂ ਦੀ ਜਿਹੜੀ ਸੀਗੀ ਤਕਰੀਬਨ 2 ਦਹਾਕੇ ਜਿਹੜੇ ਉਹਨਾਂ ਨੂੰ ਲੱਗ ਗਏ ਬਿਲਕੁਲ ਜਿਹੜੇ ਜੀ ਇਸ ਚੀਜ਼ ਨੂੰ ਲਿਖਦੇ ਹੋਏ। ਬਿਲਕੁਲ 9700 ਉਹਦੇ ਵਿੱਚ 51,000 ਜਿਹੜੇ ਆ ਵੱਖ-ਵੱਖ ਵਰਸਿਸ ਜਿਹੜੇ ਉਹਨਾਂ ਨੇ ਇਸ ਦੇ ਵਿੱਚ ਜਿਹੜੇ ਉਹ ਲਿਖੇ ਆ। ਸੋ ਬਹੁਤ ਹੀ ਦਿਲਚਸਪ ਜਾਣਕਾਰੀ ਭਰਪੂਰ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ। ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਕਦੋਂ ਲੰਘ ਗਿਆ ਉਸ ਦਾ ਜਿਹੜਾ ਉਹ ਪਤਾ ਨਹੀਂ ਚੱਲਿਆ। ਸੋ ਇਹ ਅਜੇ ਜਿਹੜਾ ਚੈਪਟਰ ਆ ਇਹ ਖ਼ਤਮ ਨਹੀਂ ਹੋਇਆ। ਸੋ ਇਹ ਅਗਲੇ ਭਾਗ ਦੇ ਵਿੱਚ ਆਪਾਂ ਫਿਰ ਇਸੇ ਹੀ ਚੈਪਟਰ ਨੂੰ ਜਿਹੜਾ ਹੋਰ ਅੱਗੇ ਲੈ ਕੇ ਜਿਹੜਾ ਉਹ ਚੱਲਾਂਗੇ। ਸੋ ਇੱਕ ਵਾਰੀ ਫਿਰ ਦੱਸ ਜਾਈਏ ਡਾਕਟਰ ਦਲਵੀਰ ਸਿੰਘ ਪੰਨੂ ਹੁਣਾਂ ਦੇ ਦੁਆਰਾ ਇੱਕ ਕਿਤਾਬ ਲਿਖੀ ਗਈ ਹੈਗੀ ਆ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ। ਇਹ ਐਮਾਜ਼ੋਨ ਦੇ ਉੱਤੇ ਉਪਲਬਧ ਆ, ਤੁਸੀਂ ਇਸ ਨੂੰ ਬਾਏ ਕਰ ਸਕਦੇ ਆ। ਇਸ ਦੇ ਵਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਲਿਖੀਆਂ ਹੋਈਆਂ ਇੰਗਲਿਸ਼ ਦੇ ਵਿੱਚ, ਅਤੇ ਨਾਲ ਉਸ ਥਾਂ ਦੀਆਂ ਜਿਹੜੀਆਂ ਹਾਈ ਰੈਜ਼ੋਲੂਸ਼ਨ ਤਸਵੀਰਾਂ ਵੀ ਜਿਹੜੀਆਂ ਤੁਸੀਂ ਉਸ ਦੇ ਵਿੱਚ ਨਾਲ ਦੇਖ ਸਕਦੇ ਆ। ਚੈਪਟਰ 10 ਬਾਲੇ ਦਾ ਖੂਹ ਦਾ ਦੂਜਾ ਹਿੱਸਾ ਜਿਹੜਾ ਉਹ ਆਪਾਂ ਲੈ ਕੇ ਇਹ ਅੱਜ ਦਾ ਪ੍ਰੋਗਰਾਮ ਸੀਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਹਿੱਸੇ ਦੇ ਵਿੱਚ ਆਪਾਂ ਫਿਰ ਤੁਹਾਡੇ ਸਾਰਿਆਂ ਦੇ ਨਾਲ ਜਿਹੜਾ ਉਹ ਜੁੜਾਂਗੇ। ਸੋ ਡਾਕਟਰ ਪੰਨੂ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਹਾਂਜੀ, ਥੈਂਕ ਯੂ ਸੋ ਮਚ, ਰੀਅਲੀ ਅਪਰੀਸ਼ੀਏਟ ਯੂਰ ਟਾਈਮ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।